ਪ੍ਰਭ ਆਸਰਾ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੁੰਦੀ ਹੈ, ਤੁਹਾਡਾ ਇਸ ਸੇਵਾ ਭਾਵਨਾ ਵੱਲ ਤੁਰਨ ਦਾ ਜਿਹੜਾ ਮਨ ਹੈ ਉਹ ਕਿੱਦਾਂ ਬਣਦਾ? ਇੱਦਾਂ ਹੀ ਜਿਵੇਂ ਅਸੀਂ ਸਮਝ ਕੇ ਇਸ ਸੰਸਾਰ ਦੇ ਵਿੱਚ ਸਫ਼ਰ ਕਰਦੇ ਹਾਂ ਨਾ, ਰੋਡ ਦੇ ਉੱਤੇ ਸਫ਼ਰ ਕਰਨਾ ਹੈਗਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ, ਤੇ ਫਿਰ ਉਹ ਨਿਯਮਾਂ ਨੂੰ ਪਾਲਣਾ ਕਰੂੰਗੇ ਤਾਂ ਹੀ ਜਾ ਸਕਦੇ ਹਾਂ। ਬਿਲਕੁਲ ਦੀ ਜੇਕਰ ਯਾਤਰਾ ਕਰਨੀ ਹੈ ਤਾਂ ਉਹ ਗੁਰਬਾਣੀ ਬੜਾ ਰਸਤਾ ਉਹਦੇ ਵਿੱਚ ਬਾਰ-ਬਾਰ ਸਾਨੂੰ ਸਮਝਾਉਂਦੀ ਹੈ, ਕਲੀਅਰ ਕਰਦੀ ਹੈ। ਮਹਿਸੂਸ ਕਰਦਾ ਸੀ ਕਿ ਇਹ ਕੀ ਲਾਈਕ ਰਸਤੇ 'ਚ ਹੁਣ ਉਹਨੂੰ ਬਜ਼ੁਰਗ ਆ, ਬੜੀਆਂ ਘਟਨਾਵਾਂ ਯਾਦ ਆ ਰਹੀਆਂ ਇਸ ਵੇਲੇ, ਹੁਣ ਕਿਹੜੀ ਦਾ ਜ਼ਿਕਰ ਕਰੀਏ, ਕਿਹੜੀ ਨੂੰ ਛੱਡੀਏ, ਹੈ ਨਾ। ਤੇ ਮੇਰਾ ਕਹਿਣ ਦਾ ਮਤਲਬ ਇੱਦਾਂ ਲੱਗਦਾ ਸੀ ਵੀ ਨਹੀਂ, ਉਹ ਮੇਰੇ ਬਾਪ ਦੀ ਔਲਾਦ ਜੀ, ਉਹੀ ਜਿਹਦੇ ਲਈ ਜਿਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਗੱਲ ਨਾਲ ਲਾਇਆ, ਜਿਹੜੇ ਉਸ ਵੇਲੇ ਬਿਮਾਰ ਸੀ, ਪੀੜਤ ਸੀ ਜੀ, ਤੇ ਉਸ ਵੇਲੇ ਦੇ ਸਮਾਜ ਦੇ ਵਿੱਚ ਜੋ ਹਾਲਾਤ ਸੀ, ਹੈ ਨਾ, ਰਾਜਿਆਂ ਨੇ ਉਹਨਾਂ ਦਾ ਧਰਮ ਸਮਝਾਇਆ, ਜਿੱਥੇ ਜਿੱਥੇ ਉਹਨਾਂ ਨੂੰ ਜੋ ਕੁਝ ਕਹਿਣ ਦੀ ਲੋੜ ਪਈ ਹੈ ਕਿ ਪਰਜਾ ਪ੍ਰਤੀ ਤੁਹਾਡੀਆਂ ਡਿਊਟੀਆਂ ਹੈਗੀਆਂ, ਤੇ ਦੁਖੀਆਂ ਨੂੰ ਗੱਲ ਨਾਲ ਲਾਇਆ। ਕੋਈ ਰਿਸਪੌਂਸ ਉਦੋਂ ਦਾ ਨਹੀਂ ਆਇਆ। ਫਿਰ ਅੰਦਰੋਂ ਆਵਾਜ਼ ਆਉਂਦੀ ਸੀ, ਖਿਆਲ ਫੋਰਸ ਕਰਦੇ ਸੀ ਗੁਰਬਾਣੀ ਨੂੰ ਪੜ੍ਹਨਾ। ਉਹ ਕਹਿੰਦੇ ਮਨ ਮੁਖ ਮਨ ਪਿੱਛੇ ਲਾ ਕੇ ਫੈਸਲੇ ਕਰਦਾ। ਜਿੱਥੇ ਅੰਦਰੋਂ ਆਵਾਜ਼ ਆ ਰਹੀ ਹੈ, ਅੰਦਰਲੀ ਆਵਾਜ਼ ਕਹਿ ਲਓ, ਇਨਰ ਵੌਇਸ ਕਹਿ ਲਓ, ਇਹਨੂੰ ਆਤਮਾ ਦੀ ਆਵਾਜ਼ ਕਹਿ ਲਓ, ਜਮੀਰ ਜਿਹੜਾ ਜਿੱਦਾਂ ਕਿਸੇ ਨੂੰ ਰਾਸ ਆਉਂਦੀ ਕਹਿ ਲਓ, ਪਰ ਮੇਰੇ ਲਈ ਇਹ ਸਿਰਜਣਹਾਰ ਦੀ ਆਵਾਜ਼ ਸੀ। ਜੀ ਅੰਦਰ ਜੀ ਉਹ ਸ਼ਬਦ ਹੈ ਜਿਤ ਸ਼ੈ ਮਿਲਾਵਾ ਹੋਏ, ਵੀ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ ਉਹ ਸਿਰਜਣਹਾਰ ਦੀ ਆਵਾਜ਼। ਕਿਉਂਕਿ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ ਨਹੀਂ, ਹੈ ਨਾ। ਉਹ ਤਾਂ ਆਗਿਆ ਤੇ ਕਿ ਇੱਕ ਪਿਤਾ ਇੱਕ ਕੇ ਹਮਾਰੀ ਕਰਨਾ, ਇੱਕ ਤੋਂ ਹੀ ਕੀਤਾ ਨਾ, ਇੱਕ ਨਹੀਂ ਪੈਦਾ ਕੀਤਾ ਤੇ ਇੱਕ ਹੀ ਆਹਾਰ ਦੇ ਰਿਹਾ, ਪਾਲ ਰਿਹਾ, ਤੇ ਇੱਕ ਦੀ ਹੁਕਮ ਦੇ ਵਿੱਚ ਹੀ ਅਸੀਂ ਸੰਸਾਰ ਦੇ ਵਿੱਚ ਖਾਕ ਬਣ ਜਾਣਾ, ਸੰਸਾਰ ਇਸ ਮਿੱਟੀ 'ਚ ਮਿਲ ਜਾਣਾ। ਭਾਵੇਂ ਰਾਜੇ ਆ, ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਫਕੀਰ ਹੈ, ਵੀ ਰਾਣਾ ਰਾਓ ਨਾ ਕੋਰਾ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਵੀ ਉਸ ਦਿਨ ਫਿਰ ਅਸੀਂ ਮਤਲਬ ਮਨ ਨੇ ਜਿਹੜੀ ਅਰਦਾਸ ਕਰਕੇ ਫਿਰ 2 ਕਮਰੇ ਕਿਰਾਏ ਤੇ ਲੈ ਕੇ 15 ਦਸੰਬਰ 2003 ਨੂੰ ਇਹ ਮਤਲਬ ਇਸ ਤਰ੍ਹਾਂ ਆਪਣੇ ਸਾਥੀਆਂ ਦਾ ਘਰ ਸ਼ੁਰੂ ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਦ ਸਿੱਧੂ ਸ਼ੋਅ ਦੇ ਵਿੱਚ। ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਅੱਜ ਦਾ ਇਹ ਜਿਹੜਾ ਪੋਡਕਾਸਟ ਹੈ ਤੁਹਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਸੁਣਨ ਵਾਲਾ ਹੋਊਗਾ, ਕਿਉਂਕਿ ਅੱਜ ਅਸੀਂ ਐਸੀਆਂ ਮੁਸ਼ਕਲਾਂ ਅਤੇ ਐਸੇ ਹਾਲਾਤਾਂ 'ਤੇ ਗੱਲਬਾਤ ਕਰਾਂਗੇ ਜੋ ਇਸ ਵਕਤ ਸਾਡੇ ਸਮਾਜ ਦੇ ਵਿੱਚ ਪਸਰ ਰਹੀਆਂ ਆ। ਮੇਰੇ ਨਾਲ ਇਸ ਵਕਤ ਕਹਿੰਦੇ ਹੁੰਦੇ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਬਾਬੇ ਨਾਨਕ ਦੇ ਉਸ ਫਲਸਫੇ 'ਤੇ ਚੱਲਣ ਵਾਲੀ ਸੰਸਥਾ ਪ੍ਰਭ ਆਸਰਾ, ਉਹਨਾਂ ਦੇ ਸਿਰਮੌਰ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਇਸ ਸਟੂਡੀਓ ਦੇ ਵਿੱਚ ਮੇਰੇ ਨਾਲ ਬੈਠੇ ਆ। ਮੇਰੇ ਲਈ ਬਹੁਤ ਬੜੀ ਮਾਣ ਵਾਲੀ ਗੱਲ ਆ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿੱਦਾਂ ਮੈਂ ਗੱਲ ਕੀਤੀ ਕਿ ਆਪਾਂ ਅੱਜ ਐਸੀਆਂ ਮੁਸ਼ਕਲਾਂ, ਚਾਹੇ ਉਹ ਮੈਂਟਲ ਹੈਲਥ ਆ, ਚਾਹੇ ਸਾਡੇ ਸਮਾਜ 'ਚ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ, ਉੱਤੇ ਆਪਾਂ ਸਾਰੀ ਗੱਲਬਾਤ ਕਰਾਂਗੇ। ਪਰ ਮੈਂ ਸ਼ੁਰੂਆਤ ਕਰਨੀ ਚਾਹੁੰਦਾ ਹਾਂ ਪ੍ਰਭ ਆਸਰਾ ਤੋਂ, ਕਿਉਂਕਿ ਪ੍ਰਭ ਆਸਰਾ ਉਹ ਸੰਸਥਾ ਆ ਜਿਹੜੀ ਉਹਨਾਂ ਨਿਆਸਰਿਆਂ ਦਾ ਆਸਰਾ ਬਣਦੀ ਆ, ਉਹਨਾਂ ਦੀ ਬਾਂਹ ਫੜਦੀ ਆ, ਜਿਹਨੂੰ ਸ਼ਾਇਦ ਦੁਨੀਆ ਵੱਲੋਂ, ਉਹਨਾਂ ਦੇ ਆਪਣਿਆਂ ਵੱਲੋਂ ਉਹਨਾਂ ਦਾ ਸਾਥ ਛੱਡ ਦਿੱਤਾ ਜਾਂਦਾ। ਸੋ ਮੈਂ ਚਾਹੁੰਦਾ ਕਿ ਆਪਾਂ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਪ੍ਰਭ ਆਸਰਾ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੁੰਦੀ ਆ, ਤੁਹਾਡਾ ਇਸ ਸੇਵਾ ਭਾਵਨਾ ਵੱਲ ਤੁਰਨ ਦਾ ਜਿਹੜਾ ਮਨ ਹੈ ਉਹ ਕਿੱਦਾਂ ਬਣਦਾ? ਇਹਦੇ ਬਾਰੇ ਤਾਂ ਕਹਿਣਾ ਬੜਾ ਔਖਾ ਹੈ ਕਿ ਕਿੱਦਾਂ ਬਣਦਾ ਹੈਗਾ। ਇਹ ਤਾਂ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਹੀ ਬਣਦਾ ਸਾਰਾ ਕੁਛ, ਇੱਦਾਂ ਫੀਲ ਹੁੰਦਾ ਜੀ। ਕਿਉਂਕਿ ਜਿਹੜੇ ਖਿਆਲ ਤੁਹਾਡੇ ਅੰਦਰ ਆਉਂਦੇ ਆ, ਕਿੱਦਾਂ ਆਉਂਦੇ ਆ, ਤੁਹਾਡੇ ਅੰਦਰ ਉਹ ਰਿਪੀਟ ਹੁੰਦੇ ਆ, ਤੁਹਾਡੇ ਇੰਟਰਸਟ ਜਿਹੜਾ ਹੈਗਾ ਉਹ ਕਿੱਥੋਂ ਕ੍ਰੀਏਟ ਹੁੰਦਾ ਹੈ, ਸਾਰਾ ਕੁਛ ਜਿਵੇਂ ਗੁਰੂ ਸਾਹਿਬ ਦੀ ਬਾਣੀ ਹੈ ਨਾ, ਹਾਂਜੀ, ਜਦੋਂ ਆਪਾਂ ਵਿਚਾਰਦੇ ਹਾਂ ਉਹਦੇ ਵਿੱਚੋਂ ਕਾਫੀ ਕਲੈਰਿਟੀ ਮਿਲਦੀ ਹੈ। ਪਰ ਜੇਕਰ ਅਸੀਂ ਉਹਦੇ ਵਿੱਚੋਂ ਬੁੱਝਣ ਤੇ ਸਮਝਣ ਦੀ ਭਾਵ ਦੇ ਨਾਲ ਉਹਨੂੰ ਪੜ੍ਹੀਏ, ਹੈ ਨਾ, ਚੱਜ ਸਿੱਖਣ ਦੇ ਭਾਵ ਨਾਲ ਪੜ੍ਹੀਏ ਵੀ ਕਿਹੋ ਜਿਹਾ ਸਾਡਾ ਆਚਾਰ ਕਿਰਦਾਰ ਚਾਹੀਦਾ, ਕਰੈਕਟਰ ਕਿਹੋ ਜਿਹਾ ਚਾਹੀਦਾ ਹੈ, ਜਿਹੜਾ ਉਸ ਖਸਮ ਨੂੰ ਭਾਉਂਦਾ ਜਿਹਨੇ ਦੁਨੀਆ ਨੂੰ ਬਣਾਇਆ, ਜਿਹਨੇ ਸਰੀਰ ਨੂੰ ਬਣਾਇਆ, ਜਿਹਨੇ ਸ੍ਰਿਸ਼ਟੀ ਨੂੰ ਬਣਾਇਆ, ਹੈ ਨਾ। ਕਿਉਂਕਿ ਇਹਦੇ ਪਿੱਛੇ ਤਾਂ ਹੋਇਆ ਤਾਂ ਕੋਈ ਦਿਖਦਾ ਹੀ ਨਹੀਂ। ਤੇ ਜਦੋਂ ਸਰੀਰ ਨੂੰ ਤੇ ਸ੍ਰਿਸ਼ਟੀ ਦੇ ਇਹਨਾਂ ਦੇ ਸੱਚਾਈ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਤੇ ਗੁਰੂ ਸਾਹਿਬ ਦੀਆਂ ਜੀਵਨੀਆਂ ਦੇ ਵਿੱਚੋਂ ਉਹ ਦ੍ਰਿਸ਼ਟੀਕੋਣ ਕਿਹੜੇ ਸੀ, ਤੇ ਉਹ ਵਿਚਾਰਨ ਦੀ ਕੋਸ਼ਿਸ਼ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਹਰ ਇੱਕ ਦੇ ਪਿੱਛੇ ਜਿਹੜਾ ਮੂਲ ਤੇ ਨੂਰ, ਉਹਦੀ ਫੀਲਿੰਗ ਆਈ ਕਿ ਇੱਕੋ ਹੀ ਹੈ। ਇਹਦੇ ਪਿੱਛੇ ਕਿਸੇ ਦੀ, ਕੋਈ ਸਾਇੰਟਿਸਟ ਦੀ, ਕਿਸੇ ਪ੍ਰਾਈਮ ਮਿਨਿਸਟਰ ਦੀ, ਕਿਸੇ ਪ੍ਰੈਜ਼ੀਡੈਂਟ ਦਾ ਕੋਈ ਰੋਲ ਨਹੀਂ ਰਿਫਲੈਕਟ ਹੋਇਆ। ਉਹ ਵੀ ਇੱਦਾਂ ਹੀ ਉਸੇ ਇੱਕੋ ਸਿਸਟਮ ਦੇ ਵਿੱਚ, ਜੋ ਅਟਲ ਸਿਸਟਮ ਹੈ, ਜੋ ਹਰ ਇੱਕ ਜਗ੍ਹਾ 'ਤੇ ਇੱਕੋ ਰਿਫਲੈਕਟ ਹੁੰਦਾ ਹੈ, ਅਤੇ ਉਹਦੇ ਵਿੱਚ ਹੀ ਉਹ ਆਉਂਦੇ ਹੈ, ਉਹਦੇ ਵਿੱਚ ਹੀ ਉਹ
5 ਐਲੀਮੈਂਟ ਉਹੀ ਉਹਨੂੰ ਉਹਦੇ ਬੇਸ 'ਤੇ ਉਹ ਲਾਈਕ ਉਹਨੂੰ ਸਰਵ ਕਰਦੇ ਆ, ਉਹੀ ਹਵਾ ਉਹ ਲੈਂਦਾ, ਉਹੀ ਅਸੀਂ ਲੈਂਦੇ, ਉਹੀ ਸੂਰਜ ਉਹਦਾ, ਉਹੀ ਸਾਡਾ। ਵੀ ਮੂਲ ਰੂਪ ਦੇ ਵਿੱਚ ਜਿਹੜੀਆਂ ਸ਼ਕਤੀਆਂ ਸਾਡੀਆਂ ਪਿੱਛੇ ਸਾਨੂੰ ਬਣਾਉਣ ਵਾਲੀ, ਪਾਲਣ ਵਾਲੀ, ਤੇ ਉਹ ਇੱਕੋ ਹੀ ਸ਼ਕਤੀ ਹੈਗੀ ਹੈ ਤੇ ਸਭ ਦਾ ਮਾਲਕ ਇੱਕ ਹੈ। ਤੇ ਉਹ ਫਿਰ ਜਿਵੇਂ ਜਿਵੇਂ ਇਹ ਫੀਲਿੰਗ ਜਿਹੜੀ ਹੈ ਸਟਰੋਂਗ ਹੁੰਦੀ ਗਈ ਜੀ, ਤੇ ਫਿਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਤੁਹਾਡੇ ਸਮਝ ਵਿੱਚ ਆਈ ਜਾਂਦੇ ਵੀ ਨਾ ਵੀ ਹੁਣ ਚੱਲਣਾ ਹੈਗਾ, ਰੋਡ ਤੇ ਚੱਲਦੇ ਆ ਤੇ ਉੱਥੇ ਜਦੋਂ ਟ੍ਰੈਫਿਕ ਦੇ ਨਿਯਮ ਪੜ੍ਹੇ ਹੁੰਦੇ ਆ ਨਾ, ਤੇ ਫਿਰ ਯਾਦ ਆ ਜਾਂਦੇ ਆ ਕਿ ਇੱਥੇ ਰੁਕਣਾ ਵੀ ਹੈਗਾ ਤੇ ਨਹੀਂ ਫਿਰ ਉਹਦਾ ਇੱਦਾਂ ਹੋਏਗਾ। ਤੇ ਇਸ ਕਰਕੇ ਜਦੋਂ ਤੁਸੀਂ ਜੀਵਨ ਅਤੇ ਜਗਤ ਦੇ ਸੱਚ ਨੂੰ ਵਿਚਾਰਨ ਲਈ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਗੁਰਬਾਣੀ ਨੇ ਬੜਾ ਕਲੀਅਰ ਹਦਾਇਤਾਂ ਦਿੱਤੀਆਂ। ਜਿਵੇਂ ਯਾਦ ਆ ਜਾਂਦਾ ਨਾ ਵੀ ਇੱਥੇ ਆਪਾਂ ਚੱਲਣਾ ਹੈਗਾ, ਹੁਣ ਇੱਥੇ ਰੁਕਣਾ ਹੈਗਾ, ਇੱਦਾਂ ਕਰਨਾ, ਇੱਦਾਂ ਨਹੀਂ ਕਰਨਾ। ਗੁਰਬਾਣੀ ਇੱਦਾਂ ਸਾਨੂੰ ਦੱਸਦੀ ਹੈ ਨਾ ਵੀ ਲਾਈਕ ਅਸੀਂ ਕੀ ਕਰਨਾ, ਹੁਕਮ ਰਜਾਈ ਚੱਲਣਾ ਹੈਗਾ। ਤੇ ਉਹਦੇ ਵਿੱਚ ਸਾਨੂੰ ਬੜਾ ਕਲੀਅਰਲੀ ਕਿ ਜੇਕਰ ਇਸ ਮਾਰਗ ਤੇ ਪੈਣਾ ਹੈਗਾ ਤਾਂ ਫਿਰ ਬਿਨ ਗੁਣ ਕੀਤੇ, ਗੁਣਾਂ ਨੂੰ ਧਾਰਨ ਕਰਨਾ ਪੈਣਾ, ਬਿਨ ਗੁਣ ਕੀਤੇ ਭਗਤ ਨਾ ਹੋਏ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਜੋ ਗੁਰਬਾਣੀ ਦੱਸਦੀ, ਇੱਦਾਂ ਹੀ ਜਿਵੇਂ ਅਸੀਂ ਸਮਝ ਕੇ ਇਸ ਸੰਸਾਰ ਦੇ ਵਿੱਚ ਸਫ਼ਰ ਕਰਦੇ ਹਾਂ ਨਾ, ਰੋਡ ਦੇ ਉੱਤੇ ਸਫ਼ਰ ਕਰਨਾ ਹੈਗਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ, ਤੇ ਫਿਰ ਉਹ ਨਿਯਮਾਂ ਨੂੰ ਪਾਲਣਾ ਕਰੂੰਗੇ ਤਾਂ ਹੀ ਜਾ ਸਕਦੇ ਹਾਂ। ਬਿਲਕੁਲ। ਤੇ ਇੱਦਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਹੁੰਦਾ। ਇਸ ਤਰ੍ਹਾਂ ਸੰਸਾਰ ਤੋਂ ਨਿਰੰਕਾਰ ਦੇ ਦੇਸ਼ ਦੀ ਜੇਕਰ ਯਾਤਰਾ ਕਰਨੀ ਹੈ ਤਾਂ ਉਹ ਗੁਰਬਾਣੀ ਬੜਾ ਰਸਤਾ ਉਹਦੇ ਵਿੱਚ ਬਾਰ-ਬਾਰ ਸਾਨੂੰ ਸਮਝਾਉਂਦੀ ਹੈ, ਕਲੀਅਰ ਕਰਦੀ ਹੈ। ਜਿਸ ਤਰ੍ਹਾਂ ਰੁਕ ਜਾਂਦੇ ਆਪਾਂ ਰੈੱਡ ਲਾਈਟ ਦੇ ਉੱਤੇ, ਜਿੱਥੇ ਰੋਕਦੇ ਆ ਉਹ ਸਮਝਾਇਆ ਹੁੰਦਾ, ਐਸੇ ਤਰੀਕੇ ਨਾਲ ਫਿਰ ਉੱਥੇ ਰੁਕ ਜਾਂਦੇ ਸੀ। ਜਿਸ ਵੇਲੇ ਗੁਰਬਾਣੀ ਦੇ ਸਾਹਮਣੇ ਸਾਨੂੰ ਗੁਰੂ ਸਾਹਿਬ ਦੀਆਂ ਜੀਵਨੀਆਂ, ਇਤਿਹਾਸ ਦੇ ਵਿੱਚ ਬੇਬਸ ਤੇ ਲਾਚਾਰ ਜੋ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਇੰਜ਼ਾਇਟੀ ਹੈ, ਕੋਈ ਜ਼ਿਆਦਾ ਸਟਰੈਸ ਕਰਕੇ, ਕੋਈ ਮਤਲਬ ਜੀਵਨ ਦੇ 'ਚ ਉਤਾਰ ਚੜਾਅ, ਬਿਜ਼ਨਸ, ਜੋਬ ਦੇ ਵਿੱਚ ਕਿਸੇ ਕਰਕੇ ਕੋਈ ਟ੍ਰੈਜਡੀ ਘਰ ਦੇ ਵਿੱਚ ਹੋ ਗਈ, ਬਹੁਤ ਸਾਰੀਆਂ ਹੱਡ ਬੀਤੀਆਂ ਇਹ ਲਾਈਕ, ਜਿਸ ਕਰਕੇ ਫਿਰ ਉਹ ਬੰਦਾ ਬੇਬਸ ਤੇ ਲਾਚਾਰ ਹੋ ਜਾਂਦਾ ਸੀ। ਕਈ ਵਾਰ ਰਸਤੇ 'ਚ ਮਿਲੇ ਹੈ ਪ੍ਰੋਫੈਸ਼ਨਲੀ 10 ਕੈਮਿਸਟ ਹੋਣ ਕਰਕੇ, ਕਈ ਵਾਰ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਸੀ ਕਿ ਇਹ ਕੀ ਲਾਈਕ ਰਸਤੇ 'ਚ ਹੁਣ ਉਹਨੂੰ ਬਜ਼ੁਰਗ ਆ, ਬੜੀਆਂ ਘਟਨਾਵਾਂ ਯਾਦ ਆ ਰਹੀਆਂ ਇਸ ਵੇਲੇ, ਹੁਣ ਕਿਹੜੀ ਦਾ ਜ਼ਿਕਰ ਕਰੀਏ, ਕਿਹੜੀ ਨੂੰ ਛੱਡੀਏ, ਹੈ ਨਾ। ਤੇ ਮੇਰਾ ਕਹਿਣ ਦਾ ਮਤਲਬ ਇੱਦਾਂ ਲੱਗਦਾ ਸੀ ਵੀ ਨਹੀਂ, ਉਹ ਮੇਰੇ ਬਾਪ ਦੀ ਔਲਾਦ ਜੀ, ਉਹੀ ਜਿਹਦੇ ਲਈ ਜਿਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਗੱਲ ਨਾਲ ਲਾਇਆ, ਜਿਹੜੇ ਉਸ ਵੇਲੇ ਬਿਮਾਰ ਸੀ, ਪੀੜਤ ਸੀ, ਤੇ ਉਸ ਵੇਲੇ ਦੇ ਸਮਾਜ ਦੇ ਵਿੱਚ ਜੋ ਹਾਲਾਤ ਸੀ, ਹੈ ਨਾ, ਰਾਜਿਆਂ ਨੇ ਉਹਨਾਂ ਦਾ ਧਰਮ ਸਮਝਾਇਆ, ਜਿੱਥੇ ਜਿੱਥੇ ਉਹਨਾਂ ਨੂੰ ਜੋ ਕੁਛ ਕਹਿਣ ਦੀ ਲੋੜ ਪਈ ਹੈ ਕਿ ਪ੍ਰਜਾ ਪ੍ਰਤੀ ਤੁਹਾਡੀਆਂ ਡਿਊਟੀਆਂ ਹੈਗੀਆਂ, ਤੇ ਦੁਖੀਆਂ ਨੂੰ ਗੱਲ ਨਾਲ ਲਾਇਆ। ਤੇ ਇਸੇ ਤਰੀਕੇ ਨਾਲ ਸਾਰੇ ਗੁਰੂ ਸਾਹਿਬਾਨਾਂ ਨੇ ਗੁਰੂ ਗੋਬਿੰਦ ਸਿੰਘ ਸਰਬੰਸ ਲਗਾਏ, ਕਾਹਦੇ ਲਈ? ਕੋਈ ਪਰਸਨਲ ਪ੍ਰੋਬਲਮ ਸੀ, ਸਮੱਸਿਆ ਸੀ ਉਹਨਾਂ ਦੀ? ਨਹੀਂ, ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ। ਭਾਵੇਂ ਉਹਨਾਂ ਨੇ ਵੱਡੇ ਵੱਡੇ ਹੋਮ ਬਣਾਏ ਹੈ, ਤੇ ਗੁਰੂ ਸਾਹਿਬ ਨੇ ਜੋ ਵੀ ਬੁਰਾਈ ਜਿਸ ਤਰ੍ਹਾਂ ਦੀ ਵੀ ਫੈਲੀ ਹੋਈ ਹੁੰਦੀ ਸੀ ਹਰ ਇੱਕ ਗੁਰੂ ਸਾਹਿਬ ਦੇ ਵੇਲੇ, ਪਰ ਉਹ ਕੋਲ ਰੱਖ ਕੇ ਇਲਾਜ ਵੀ ਕਰਦੇ ਰਹੇ ਹੈ। ਜਦੋਂ ਸਤੀ ਪ੍ਰਥਾ ਜਿਹੜੀ ਸੀ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ, ਤੇ ਜਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹਨੇ ਸਾਨੂੰ ਚੱਜ ਸਿਖਾਉਣ ਦੇ ਲਈ ਇਲਾਹੀ ਬਾਣੀ ਜਿਹੜੀ ਹੈ ਨਾ, ਜਗਤ ਦੇ ਕਲਿਆਣ ਦੇ ਲਈ ਤੇ ਜੀਵਨ ਜਾਚ ਸਿਖਾਉਣ ਦੇ ਲਈ, ਇਹ ਥੋੜ੍ਹਾ ਜਿਹਾ ਸ਼ਬਦ ਜਿਹੜਾ ਨਾ ਮੈਨੂੰ ਲੱਗਦਾ ਇਹਨੂੰ ਪਕੜ ਲੈਣਾ ਚਾਹੀਦਾ। ਵੀ ਜੇ ਮੈਡੀਕਲ ਦੀ ਪੜ੍ਹਾਈ ਕਰਦੇ ਆ ਤਾਂ ਮੈਡੀਕਲ ਬਾਰੇ ਉਹਨਾਂ ਨੂੰ ਬਹੁਤ ਸਾਰੀਆਂ ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਦਿੰਦੇ ਹੈ, ਕਿਉਂਕਿ ਬਾਹਰ ਜਾ ਕੇ ਇਹਨਾਂ ਨੇ ਟਰੀਟਮੈਂਟ ਕਰਨਾ ਹੁੰਦਾ ਹੈ ਨਾ। ਤੇ ਇਸੇ ਤਰੀਕੇ ਨਾਲ ਧਰਮ ਦੀ ਦੁਨੀਆ ਦੇ ਵਿੱਚ, ਸੱਚ ਨੂੰ ਸਮਝਣ ਦੀ ਦੁਨੀਆ ਦੇ ਵਿੱਚ, ਅੱਜ ਧਰਮ ਦਾ ਮਤਲਬ ਪਤਾ ਨਹੀਂ ਕੀ ਕੱਢਦੇ, ਇਹ ਵੀ ਨਹੀਂ ਪਤਾ ਲੱਗਦਾ ਜੀ। ਤੇ ਧਰਮ ਦਾ ਜੇ ਆਪਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਵਿਚਾਰਨ ਦੀ ਕੋਸ਼ਿਸ਼ ਕਰੀਏ ਤਾਂ ਫਿਰ ਇੱਦਾਂ ਲੱਗਦਾ ਵੀ ਜਿਹੜਾ ਸਰਵ ਵਿਆਪਕ ਅਟਲ ਸਿਰਜਣਹਾਰ ਦਾ ਇੱਕ ਨਿਯਮ, ਕ੍ਰੀਏਟਰ ਦਾ, ਜੀ ਜਨਰੇਟ ਕਰਦਾ, ਓਪਰੇਟ ਕਰਦਾ, ਡਿਸਟਰੋਏ ਕਰਦਾ, ਉਹਦਾ ਸਿਸਟਮ ਜਿਹਦੇ ਵਿੱਚ ਧਰਤੀ ਜਿਹੜੀ ਹੈ, ਆਕਾਸ਼ ਹੈ, ਪਤਾਲ ਹੈ, ਜੋ ਵੀ ਉਹਦੇ ਵਿੱਚ ਇੱਕ ਬੰਨ੍ਹ ਕੇ ਰੱਖੀ ਦੇ ਸਿਸਟਮ ਨੂੰ ਸਾਰੇ ਨੂੰ ਚਲਾ ਰਿਹਾ, ਵੀ ਉਹ ਪ੍ਰਮਾਤਮਾ ਦਾ ਧਰਮ ਜਿਹੜਾ ਹੈਗਾ ਨਾ ਜੀ। ਅਦਰਵਾਈਜ਼ ਤਾਂ ਉਹ ਧਰਮ ਹੈ, ਫਿਰ ਬਿਲਕੁਲ ਅਦਰਵਾਈਜ਼ ਉਹ ਮਜ਼ਹਬ ਹੈ ਜੀ। ਤੇ ਵੀ ਇਸ ਨੂੰ ਧਾਰਨ ਕਰਨਾ ਬਲਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ, ਤੇ ਉਸ ਨੂੰ ਧਾਰਨ ਕਰਨ ਤੋਂ ਬਿਨਾਂ ਸਾਡਾ ਉਹਦੇ ਨਾਲ ਲਿੰਕ ਨਹੀਂ ਬਣ ਸਕਦਾ। ਤੇ ਉਸ ਤਰੀਕੇ ਨਾਲ ਫਿਰ ਜਿਵੇਂ ਜਿਵੇਂ ਹਾਲਾਤ ਸਾਹਮਣੇ ਆਏ, ਫਿਰ ਮਹਾਰਾਜ ਦਾ ਓਟ ਆਸਰਾ ਤੱਕ ਕੇ ਜਿਸ ਵੇਲੇ ਨਾ ਛੱਡੇ ਜਾਂਦੇ ਸੀ ਤੇ ਨਾ ਕੁਛ ਮਤਲਬ ਪਤਾ ਲੱਗਦਾ ਸੀ ਵੀ ਕਿਵੇਂ ਕਰੀਏ, ਤੇ ਦੁਨਿਆਵੀ ਘਰ ਜਿਹੜੇ ਮਾਤਾ ਪਿਤਾ ਦੇ ਬਣਾਏ ਹੋਏ ਜੀ ਉਹਨਾਂ 'ਚ ਕਿੰਨੇ ਅਗਰ ਨੂੰ ਲੈ ਗਏ, ਪਰ ਨਹੀਂ ਸੀ ਫਿਰ ਹੱਲ ਹੁੰਦਾ, ਕਿਉਂਕਿ ਹਾਲਾਤ ਸਾਹਮਣੇ ਜ਼ਿਆਦਾ ਆ ਰਹੇ ਸੀ। ਸਰਕਾਰੀ ਗੈਰ ਸਰਕਾਰੀ ਕਾਫੀ ਕੋਸ਼ਿਸ਼ ਕੀਤੀ ਹੈ, ਪਰ ਉੱਦਾਂ ਲੋੜੀਂਦਾ ਢੁਕਮਾ ਜਿਹੜਾ ਸੀ ਨਾ, ਕੋਈ ਰਿਸਪੌਂਸ ਉੱਦਾਂ ਦਾ ਨਹੀਂ ਆਇਆ। ਫਿਰ ਅੰਦਰੋਂ ਆਵਾਜ਼ ਆਉਂਦੀ ਸੀ, ਖਿਆਲ ਫੋਰਸ ਕਰਦੇ ਸੀ ਗੁਰਬਾਣੀ ਨੂੰ ਪੜ੍ਹਨਾ। ਉਹ ਕਹਿੰਦੇ ਮਨਮੁਖ ਮਨ ਪਿੱਛੇ ਲਾ ਕੇ ਫੈਸਲੇ ਕਰਦਾ, ਮਨਮੁਖ ਕਹਿੰਦੇ ਸੁਧ ਨਾ ਗਾਈ। ਹੁਣ ਮਨ ਪਿੱਛੇ ਲਾ ਕੇ ਰੈੱਡ ਲਾਈਟ ਕ੍ਰਾਸ ਕਰ ਲਈਏ, ਕੀ ਹੋਊਗਾ? ਬਿਲਕੁਲ ਔਖਾ ਹੋਏਗਾ ਨਾ, ਔਖਾ ਹੋਏਗਾ, ਸਫ਼ਰ ਤੈਅ ਨਹੀਂ ਕਰ ਪਾਵਾਂਗੇ ਆਪਾਂ, ਹੈ ਨਾ ਜੀ। ਤੇ ਇਸੇ ਤਰੀਕੇ ਨਾਲ ਗੁਰਬਾਣੀ ਕਹਿੰਦੀ ਜੇ ਉਸ ਦੁਨੀਆ ਦੀ ਯਾਤਰਾ ਕਰਨੀ ਹੈ, ਕਹਿੰਦੇ ਮਨਮੁਖ ਮਨ ਪਿੱਛੇ ਲਾ ਕੇ ਫੈਸਲੇ ਕਰਦਾ, ਮਨਮੁਖਾਂ ਦੇ ਸੁਧ ਨਾ ਗਏ। ਆਤਮਘਾਤੀ ਹੈ ਜਗਤ ਕਸਾਈ, ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ ਤੇਰੇ, ਤੇ ਉਹਨੂੰ ਤੂੰ ਇਗਨੋਰ ਕਰੀ ਜਾ ਰਿਹਾ ਜੀ।
ਤੇ ਇਸ ਕਰਕੇ ਉਹ ਆਵਾਜ਼ ਜਿਹੜੀ ਹੈ ਨਾ ਉਹ ਬੜੀ ਕਲੀਅਰ ਹੁੰਦੀ ਚਲੀ ਜਾਂਦੀ ਹੈ, ਜਿਵੇਂ ਜਿਵੇਂ ਗੁਰਬਾਣੀ ਨੂੰ ਵਿਚਾਰਨਾ ਮਤਲਬ ਭਾਵ ਨੂੰ ਸਮਝਣਾ ਤੇ ਫਿਰ ਉਸ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰਨੀ, ਐਕਸਪੀਰੀਅੰਸ ਕਰਨ ਦੀ ਕੋਸ਼ਿਸ਼ ਕਰਨੀ। ਉੱਦਾਂ ਨਹੀਂ ਕਿ ਸੁਣ ਵੱਡਾ ਆਖੇ ਸਭ ਕੋਈ ਕਿਉਂ ਵੱਡਾ ਡੀਠਾ ਹੋਏ, ਹੈ ਨਾ ਜੀ। ਤੋ ਇਹਨਾਂ ਚੀਜ਼ਾਂ ਕਰਕੇ ਜਿਸ ਵੇਲੇ ਫਿਰ ਉਹ ਸੱਜਣ ਇੱਦਾਂ ਦੇ ਮਿਲੇ ਅਲੱਗ-ਅਲੱਗ ਜਗ੍ਹਾ ਤੇ ਫਿਰ ਇੱਕ ਦਿਨ ਤਾਂ ਰੇਲਵੇ ਸਟੇਸ਼ਨ 'ਤੇ ਬਹਿ ਕੇ ਮੈਨੂੰ ਉਹ ਤਾਂ ਯਾਦ ਹੈ ਵੀ ਉਸ ਦਿਨ ਬੜੀ ਫਿਰ ਫੀਲ ਹੋਇਆ ਕਿ ਨਾ ਹੀ ਛੱਡਿਆ ਜਾ ਰਿਹਾ ਤੇ ਨਾ ਹੀ ਕੀਤਾ ਜਾ ਰਿਹਾ। ਬਿਲਕੁਲ ਤੁਸੀਂ ਕਿਹਾ ਕਿ ਮੈਨੂੰ ਈਵੈਂਟਸ ਬਹੁਤ ਜ਼ਿਆਦਾ ਯਾਦ ਆ ਰਹੇ ਆ, ਪਰ ਮੈਂ ਚਾਹੁੰਦਾ ਕਿ ਕੋਈ ਐਸਾ ਈਵੈਂਟ ਜਿਹੜਾ ਤੁਹਾਡੇ ਜਿਸ ਜ਼ਿਹਨ 'ਤੇ ਬਹੁਤ ਜ਼ਿਆਦਾ ਅਸਰ ਛੱਡਿਆ ਹੋਵੇ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਬਾਣੀ ਪੜ੍ਹਦੇ ਆ, ਬਹੁਤ ਪੜ੍ਹਦੇ, ਪਰ ਉਸ ਬਾਣੀ ਨੂੰ ਵਿਚਾਰਨਾ, ਉਸ ਆਵਾਜ਼ ਨੂੰ ਸੁਣਨਾ, ਬੁੱਝਣਾ, ਉਹ ਭਾਵ ਸਮਝਣੇ ਕਿ ਬਾਣੀ ਸਾਨੂੰ ਕਹਿ ਕੀ ਰਹੀ ਹੈ, ਜੀਵਨ ਜਾਚ ਸਿੱਖਣੀ। ਕੋਈ ਐਸਾ ਈਵੈਂਟ ਜਿਹਨੇ ਤੁਹਾਨੂੰ ਉਸ ਰਾਹ 'ਤੇ ਤੁਰਨ ਲਈ ਪ੍ਰੇਰਿਆ ਹੋਵੇ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ? ਇਹ ਘਟਨਾਵਾਂ ਅਸਲ 'ਚ ਬੜੀਆਂ ਮਤਲਬ ਮਨ ਤੱਕ ਯਾਦ ਆ ਰਹੀ ਹੈ ਜਿਸ ਵੇਲੇ ਉਹ ਸਿਰਜਣਹਾਰ ਦੀ ਰਿਫਲੈਕਸ਼ਨ ਜਿਹੜੀ ਹੈ ਨਾ ਜੀ, ਉਹ ਇੱਕ ਘਟਨਾ ਸੀ ਕਿ ਮੈਨੂੰ ਲੱਗਦਾ ਮੈਂ ਜਿੰਨਾ ਕੁ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਵੀ ਉਹ 5ਵੀਂ ਕਲਾਸ ਸੀ, 5th ਕਲਾਸ। ਅੱਛਾ। ਤੇ ਖੇਤਾਂ 'ਚ ਹੀ ਰਹਿੰਦੇ ਸੀ, ਖੇਤੀਬਾੜੀ ਦਾ ਕੰਮ ਸੀ ਤੇ ਉਹ ਦੋਸਤ ਫਿਰ ਉੱਥੇ ਉਹਨਾਂ ਦੇ ਵੀ ਘਰ ਉੱਥੇ ਹੀ ਬਣਾਏ ਹੋਏ ਸੀ, ਡੇਰੇ ਹੁੰਦੇ ਜਿਵੇਂ ਪਿੰਡਾਂ ਦੇ ਵਿੱਚ। ਤੇ ਉਹਦਾ ਮਤਲਬ ਬੜਾ ਆਪਸ ਵਿੱਚ ਸਾਡਾ ਦੋਨਾਂ ਦਾ ਲਗਾਵ ਸੀ ਤੇ ਉਹਨੇ ਮੈਨੂੰ ਨਾ ਕੁੱਤੇ ਰੱਖੇ ਹੁੰਦੇ ਸੀ ਪਿੰਡਾਂ, ਤੁਹਾਨੂੰ ਪਤਾ ਹੀ ਹਾਲਾਤ ਕਿੱਦਾਂ ਦੇ ਸੀ। ਤੇ ਉਹਦੇ ਵਿੱਚ ਉਹਨੇ ਆਉਣਾ, ਮੈਂ ਉਹਨੂੰ ਕਹਿਣਾ ਵੀ ਤੂੰ ਧਿਆਨ ਨਾਲ ਆਇਆ ਕਰ ਵੀ ਤੈਨੂੰ ਅਜੇ ਪਛਾਣਦੇ ਨਹੀਂ ਚੰਗੀ ਤਰ੍ਹਾਂ ਹੀ ਹੈਗੇ, ਪਰ ਉਹ ਇੰਨਾ ਰਿਸਕ ਲੈ ਲੈਂਦਾ ਸੀ। ਉਹਨੇ ਦੂਰੋਂ ਮੈਨੂੰ ਲੱਗਦਾ ਲਗਭਗ 1 ਏਕੜ ਤੋਂ ਆਵਾਜ਼ ਮਾਰਦਾ ਹੁੰਦਾ ਸੀ, ਮੇਰਾ ਨਾਮ ਲੈ ਕੇ ਕਹਿੰਦਾ ਅੱਜ ਚੱਲੀਏ ਅੱਜ ਫਲਾਣੀ ਜਗ੍ਹਾ ਅੱਜ ਗੇਮਸ ਹੈਗੀਆਂ, ਗੇਮਸ ਦਾ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਸੀ। ਫਿਰ ਉਹ ਇਕੱਠਾ ਅਸੀਂ ਜਾਣਾ। ਅਚਨਚੇਤ ਹੀ ਉਹਦੀ ਡੈਥ ਹੋ ਗਈ, ਪਤਾ ਨਹੀਂ ਲੱਗਿਆ। 5ਵੀਂ ਕਲਾਸ। ਪਰ ਜਦੋਂ ਉਹਦੀ ਡੈਥ ਹੋਈ ਹੈ ਫਿਰ ਉਹ ਚਿਖਾ ਜਲਦੀ ਦੇਖ ਕੇ ਫਿਰ ਸਵਾਲਾਂ ਦਾ ਬੜਾ ਹੜ ਆਇਆ। ਉਹ ਫਿਰ ਉਹਦੇ 'ਚ ਸਵਾਲ ਇਹੀ ਆਏ ਸੀ, ਮਨ 'ਚ ਬਾਰ-ਬਾਰ ਆਉਂਦੇ ਰਹੇ ਔਰ ਬੜੀ ਲੰਮੀ ਥੋਟਸ ਫਿਰ ਅਟਰੈਕਟ ਕਰਦੀ ਰਹੀ ਅੱਗੇ। ਪਹਿਲੀ ਗੱਲ ਤਾਂ ਇਹ ਹੁਣ ਖਤਮ ਹੋ ਗਿਆ, ਇਹ ਬਿਲਕੁਲ ਖਤਮ ਹੋ ਗਿਆ, ਕੀ ਕੁਛ ਬਚਿਆ ਹੈਗਾ? ਫਿਰ ਗੁਰਬਾਣੀ ਮਾਤਾ ਜੀ ਨੇ ਸ਼ੁਰੂ ਤੋਂ ਪੜ੍ਹਨ ਦੀ ਜਿਹੜੀ ਪ੍ਰੇਰਨਾ ਦਿੱਤੀ ਸੀ ਤੇ ਭਾਈ ਸਾਹਿਬ ਉੱਥੇ ਜਿਹੜੇ ਸੀ ਉਹਨਾਂ ਕੋਲ ਜਾ ਕੇ ਬਾਣੀ ਪੜ੍ਹਨੀ ਤੇ ਗੁਰੂ ਸਾਹਿਬ ਦੀਆਂ ਜੀਵਨੀਆਂ ਉਹਨਾਂ ਨੇ ਫਿਰ ਡੇਲੀ ਦਾ ਇੱਕ ਰੂਟੀਨ ਬਣਿਆ ਹੋਇਆ ਸੀ। ਉਹ ਸਾਰਾ ਪ੍ਰਭਾਵ ਜਿਹੜਾ ਸੀ ਨਾ, ਜਿਹੜੀ ਵੀ ਸੰਗਤ ਜਾਂਦੇ ਆਪਾਂ, ਉਹਦਾ ਪ੍ਰਭਾਵ ਤਾਂ ਪੈਂਦਾ ਹੀ ਹੈ ਨਾ। ਉਹ ਜਿਹੜਾ ਪ੍ਰਭਾਵ ਹੈਗਾ ਫਿਰ ਉਹ ਉਸ ਤਰੀਕੇ ਨਾਲ ਸੋਚਣ ਦਾ ਤੇ ਉਸ ਤਰੀਕੇ ਨਾਲ ਤੁਰਨ ਦਾ ਜਿਹੜਾ ਹਮੇਸ਼ਾ ਅੰਦਰੋਂ ਫਿਰ ਫੋਰਸ ਕਰਦਾ ਰਹਿੰਦਾ। ਤੇ ਉਹ ਥੋਟਸ ਜਿਹੜੀਆਂ ਸੀ ਬਸ ਇੱਦਾਂ ਕਿ ਜੀ ਅੰਦਰੋਂ ਕੋਈ ਨਿਕਲ ਕੇ ਚੀਜ਼ ਗਈ ਹੈ ਕਿ ਸਾਰਾ ਕੁਛ ਖਾਕ ਹੋ ਗਿਆ, ਨਹੀਂ ਅੰਦਰੋਂ ਜਿਵੇਂ ਗੁਰੂ ਸਾਹਿਬ ਦੀ ਬਾਣੀ ਕਹਿੰਦੇ ਨਾ, ਬਿਲਕੁਲ ਜੀਓ ਛੁੱਟਿਓ ਜਬ ਦੇਹ ਤੇ ਡਰ ਅਗਨ ਮੈਂ ਦੇਣਾ, ਜੀ ਨੇ ਦੇਹ ਨੂੰ ਛੱਡਤਾ ਹੁਣ ਅੱਗ 'ਚ ਪਾ ਕੇ ਸਾੜਤਾ। ਕੋਈ ਐਸੀਆਂ ਚੀਜ਼ਾਂ ਮਤਲਬ ਜੋ ਸੁਣਿਆ ਉਸੇ ਤਰੀਕੇ ਨਾਲ ਮਨ 'ਚ ਆਈ ਗਈਆਂ। ਅੱਛਾ, ਮੇਰੇ ਮਨ 'ਚ ਜੋ ਉਸ ਵੇਲੇ ਆਇਆ ਸੀ ਉਹ ਬੜਾ ਡੀਪ ਸੀ ਨਾ, ਇਸ ਕਰਕੇ ਯਾਦਾਂ 'ਚੋਂ ਟਿਕਿਆ ਹੋਇਆ ਹੈ ਨਾ। ਤੇ ਉਸ ਦੇ ਵਿੱਚ ਮੈਂ ਸੋਚਿਆ, ਮੈਂ ਕਿਹਾ ਹੁਣ ਚਲਿਆ ਗਿਆ ਇਹ ਤੇ ਇਹਨੂੰ ਹੁਣ ਗਰਮੀ ਸਰਦੀ ਜੋ ਵੀ ਹੈ ਇਹ ਲੱਗਦੀ ਹੋਊਗੀ ਕੁਛ, ਇਹਨੂੰ ਫਿਰ ਯਾਦ ਹੋਊਗਾ ਵੀ ਇਹ ਮੇਰਾ ਕੋਈ ਦੋਸਤ ਵੀ ਹੈਗਾ ਸੀ ਉੱਥੇ। ਅੱਛਾ, ਫਿਰ ਇਹ ਦੁਬਾਰੇ ਧਰਤੀ ਤੇ ਆਏਗਾ ਔਰ ਜੇ ਦੁਬਾਰੇ ਆਏਗਾ ਕਿ ਅਸੀਂ ਇੱਕ ਦੂਜੇ ਨੂੰ ਮਿਲ ਪਾਵਾਂਗੇ, ਪਛਾਣ ਪਾਵਾਂਗੇ ਕਿ ਮੇਰੇ ਨਾਲ ਵੀ ਇੱਦਾਂ ਹੋ ਜਾਊਗਾ। ਪਰਪਸ ਕੀ ਹੈ ਤੇ ਮੈਂ ਕਿੰਨੇ ਦਿਨ ਲਈ ਆਇਆ, ਪਹਿਲੀ ਗੱਲ ਕਿੱਥੋਂ ਆਇਆ, ਮੈਂ ਕਿੱਥੇ ਚਲਾ ਜਾਵਾਂਗਾ ਫਿਰ। ਤੇ ਇਹ ਚੀਜ਼ਾਂ ਚਲਦੀਆਂ ਇੰਨੀਆਂ ਲੰਮੀਆਂ ਚਲੀਆਂ ਗਈਆਂ। ਫਿਰ ਅੱਛਾ, ਉਹਦੇ ਨਾਲ ਵੀ ਇੱਦਾਂ ਹੀ ਹੋ ਜਾਣਾ। ਫਿਰ ਜਿਹੜੇ ਵੱਡੇ ਜਿਹਨੂੰ ਰਾਜੇ ਕਹਿੰਦੇ ਅਸੀਂ ਫਲਾਣੇ, ਉਹ ਸਭ ਇੱਦਾਂ ਹੀ ਹੋ ਜਾਂਦਾ। ਮਨ ਨੂੰ ਮਨ ਸਵਾਲ ਕਰਦਾ ਰਿਹਾ ਤੇ ਭਾਵੇਂ ਹਰ ਇੱਕ ਗੱਲ ਦਾ ਜਵਾਬ ਕਲੀਅਰ ਤਾਂ ਨਹੀਂ ਸੀ ਮਿਲਦਾ, ਪਰ ਸੋਚਣ ਦਾ ਜਿਹੜਾ ਇੱਕ ਐਟੀਟਿਊਡ ਹੈ ਨਾ, ਨਜ਼ਰੀਆ ਬਦਲ ਦਿੱਤਾ ਉਹਨੇ ਕਿ ਨਹੀਂ, ਉਹਨੇ ਇੱਕ ਖੇਲ ਜਿੰਨਾ ਵੀ ਇਹ ਕਿਸੇ ਪਰਮ ਸ਼ਕਤੀ ਦੀ ਖੇਡ ਹੈ ਇਹ ਸੰਸਾਰ, ਇੱਦਾਂ ਦੀ ਖੇਡ ਵਾਲਾ ਜਿਹੜਾ ਫੀਲਿੰਗ ਹੈ ਨਾ, ਉਸ ਵੇਲੇ ਲਗਭਗ ਜਿਹੜੇ ਮੈਨੂੰ ਯਾਦ ਹੈ ਵੀ 3 ਘੰਟੇ ਦੀ ਇਹ ਮੀਟਿੰਗ ਜਿਹੜੀ ਆਪਣੇ ਨਾਲ ਜ਼ਿੰਦਗੀ ਨਾਲ ਮੁਲਾਕਾਤ ਕਹਿ ਲਓ, ਆਪਣੇ ਆਪ ਨਾਲ ਮੁਲਾਕਾਤ ਕਹਿ ਲਓ। ਤੇ ਉਹ ਇਕੱਲੇ ਹੀ ਖੇਤ ਦੇ ਵਿੱਚ ਬੈਠੇ ਸੀ ਤੇ ਉਸ ਦੇ ਵਿੱਚ ਬੜਾ ਮਹਿਸੂਸ ਹੋਇਆ। ਉਹਨੇ ਸਰੀਰ ਦੇ ਪ੍ਰਤੀ ਤੇ ਸੰਸਾਰ ਦੇ ਪ੍ਰਤੀ ਦੇਖਣ ਦਾ ਨਜ਼ਰੀਆ ਕਾਫੀ ਪ੍ਰਭਾਵਿਤ ਕੀਤਾ, ਬਦਲਿਆ, ਜਿਹੜਾ ਕਿ ਬਾਰ-ਬਾਰ ਵਿੱਚ ਨੂੰ ਯਾਦਾਂ ਵਿੱਚ ਆਉਂਦਾ ਰਹਿੰਦਾ ਸੀ। ਫਿਰ ਆਵਾਜ਼ ਪੈਣੀ, ਫਿਰ ਸੰਸਾਰ ਦੇ ਵਹਿਣ ਦੇ ਵਿੱਚ ਬਹਿ ਜਾਣਾ ਤੇ ਇੱਦਾਂ ਹੀ ਚੱਲਦਾ ਰਿਹਾ। ਪਰ ਜਾਣੀ ਚੀਜ਼ ਇਹ ਬਾਰ-ਬਾਰ ਫਿਰ ਮਨ ਤੇ ਸਮੇਂ ਅਨੁਸਾਰ ਅਕਾਲ ਦੇ ਹੁਕਮ ਦੇ ਵਿੱਚ ਆਉਂਦੀ ਰਹੀ ਹੈ। ਆਉਂਦੀ ਇੱਥੋਂ ਤੱਕ ਰਹੀ ਹੈ ਕਿ ਇੱਕ ਵਾਰ ਰਿਐਲਿਟੀ ਜਿਹੜੀਆਂ ਮੇਰੀਆਂ ਹੱਡ ਬੀਤੀਆਂ ਇੱਕ ਵਾਰ ਬੁਲਦ ਪਿਆ ਤੜਫ ਰਿਹਾ ਸੀ
ਤੇ ਜਦੋਂ ਮੈਂ ਸ੍ਰਿਸ਼ਟੀ ਦੇ ਲਾਈਕ ਇਨ ਸਿਸਟਮ ਦੇ ਵਿੱਚ ਥੋੜਾ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰਨਾ ਵੀ ਇਹਨਾਂ ਜੀਵਾਂ ਨੂੰ ਬਣਾਉਣ ਵਾਲੀ ਸ਼ਕਤੀ ਜੀ ਕੌਣ ਹੈ, ਵੀ ਉਹ ਇੱਕੋ ਹੈ, ਪਰਮ ਸ਼ਕਤੀ ਪਰਮਾਤਮਾ। ਹੂੰ ਤੇ ਉਹ ਮੈਂ ਬੈਗ ਜਾ ਰੱਖਿਆ, ਝੋਲਾ ਹੁੰਦਾ ਸੀ ਸਾਡੇ ਕੋਲ ਹੈ ਨਾ, ਜੀ ਉਹ ਸਾਈਡ ਤੇ ਰੱਖਿਆ ਤੇ ਉੱਥੇ ਘਾਹ ਜਾ ਪਿਆ ਸੀ, ਉੱਠਿਆ ਜਾਂਦਾ ਨਹੀਂ ਸੀ ਉਹਦੇ ਕੋਲੋਂ। ਹੂੰ ਤੇ ਲਾਗੇ ਟਿਊਬਵੈੱਲ ਚੱਲ ਰਿਹਾ ਸੀ ਅੱਛਾ ਤੇ ਉਹ 3 ਕਿਲੋਮੀਟਰ ਤੁਰ ਕੇ ਪੜਨ ਜਾਂਦੇ ਸੀ। ਜੀ ਤੇ ਮੇਰੇ ਮਨ ਚ ਆਇਆ ਵੀ ਇਹਦੀ ਜਗ੍ਹਾ ਮੈਂ ਵੀ ਤਾਂ ਹੋ ਸਕਦਾ, ਇਦਾਂ ਦੀ ਮਨ ਚ ਮਤਲਬ ਵਿਚਾਰ ਆ ਜਾਂਦੇ ਹਨ, ਜਿਸ ਤਰ੍ਹਾਂ ਪਤਾ ਨਹੀਂ ਹੁਣੇ ਅਕਾਲ ਪੁਰਖ ਦੇ ਹੁਕਮ ਦੇ ਅੰਦਰ। ਫਿਰ ਮੈਂ ਉੱਥੇ ਬੈਗ ਰੱਖਿਆ, ਮੈਂ ਘਾਹ ਜਾਂ ਪੱਟਿਆ ਸਾਈਡਾਂ ਤੋਂ, ਕੁਛ ਉਹਦੇ ਅੱਗੇ ਕੀਤਾ ਤੇ ਕੁਛ ਮੈਨੂੰ ਉੱਥੇ ਜੋ ਵੀ ਬਰਤਨ ਕੰਟੇਨਰ ਮਿਲਿਆ ਉਹਦੇ ਵਿੱਚੋਂ ਚਬੱਚੇ ਹੁੰਦੇ ਜਿਹੜੇ ਟਿਊਬਵੈੱਲ ਚੱਲਦੇ ਆ ਉਹ ਚੋਂ ਪਾਣੀ ਭਰ ਕੇ ਉਹਦੇ ਅੱਗੇ ਰੱਖਿਆ। ਇਸ ਤੋਂ ਬਾਅਦ ਮੇਰੀ ਸਮਝ ਵਿੱਚ ਕੁਛ ਨਹੀਂ ਆਇਆ ਸੀ ਤੇ ਜਾਣੀ ਅੰਦਰੋਂ ਜਿਹੜਾ ਇੱਕ ਦਰਦ ਜਿਹਾ ਲੈ ਕੇ ਫਿਰ ਮੈਂ ਉੱਥੋਂ ਫਿਰ ਅੱਗੇ ਘਰ ਨੂੰ ਆ ਗਿਆ ਜੀ। ਤੇ ਇਸ ਤਰ੍ਹਾਂ ਦੇ ਜਾਣੀ ਕੁਛ ਘਟਨਾਵਾਂ ਸੀ ਜਿਹੜੀਆਂ ਉਹ ਕਦਮ ਰੋਕ ਦਿੰਦੀਆਂ ਸੀ। ਮੈਂ ਜਿਵੇਂ ਤੁਹਾਨੂੰ ਫੇਰ ਕਿਹਾ ਨਾ ਵੀ ਜਿਵੇਂ ਜਦੋਂ ਆਪਾਂ ਸਫ਼ਰ ਕਰਦੇ ਹਾਂ, ਜ਼ਿੰਦਗੀ ਦਾ ਸਫ਼ਰ ਹੀ ਹੈ ਨਾ, ਬਿਲਕੁਲ ਬਿਲਕੁਲ, ਵੀ ਇਹ ਸਫ਼ਰ ਦੇ ਵਿੱਚ ਜਿਸ ਤਰੀਕੇ ਨਾਲ ਸਫ਼ਰ ਦੇ ਨਿਯਮ ਪੜ੍ਹੇ ਹੁੰਦੇ ਆ ਵੀ ਜੇ ਰੋਡ ਤੇ ਚੱਲਣਾ ਹੀ ਨਿਯਮ ਹੈ, ਐਸੇ ਤਰੀਕੇ ਨਾਲ ਜ਼ਿੰਦਗੀ ਕਿੱਦਾਂ ਜੀਣੀ ਹੈ ਤੇ ਇਹਦੇ ਬਾਰੇ ਕੁਛ ਨਾ ਕੁਛ ਸਮਝ ਜਿਹੜੀ ਹੈਗੀ ਹੈ ਗੁਰਬਾਣੀ ਦਿੰਦੀ ਹੈ ਜੀ। ਉਹ ਫਿਰ ਮਨ ਦੇ ਵਿੱਚ ਜਦੋਂ ਸਿਚੁਏਸ਼ਨ ਸਾਹਮਣੇ ਆਉਂਦੀ ਹੈ, ਨਾਲ ਦੀ ਨਾਲ ਮੈਸੇਜ ਵੀ ਸਾਹਮਣੇ ਆਉਂਦਾ ਗੁਰਬਾਣੀ ਦਾ, ਨਾਲ ਦੀ ਨਾਲ ਜੇ ਅੰਦਰ ਗਿਆ ਹੋਇਆ ਤਾਂ ਤੇ ਇਸ ਕਰਕੇ ਫਿਰ ਜਦੋਂ +1 +2 ਉਹਦੇ ਵਿੱਚ ਜ਼ਿਆਦਾ ਮਨ ਨਿਰਾਸ਼ ਹੋਣ ਲੱਗਿਆ ਜੀ ਤੇ ਫਿਰ ਆਪਣੇ ਆਪ ਨੂੰ ਪੜ੍ਹਨ ਨੂੰ ਜ਼ਿਆਦਾ ਦਿਲ ਕਰਦਾ ਸੀ ਜੀਵਨ ਦੇ ਸੱਚ ਨੂੰ। ਪਰ ਫਿਰ ਪ੍ਰੈਸ਼ਰ ਵੀ ਹੁੰਦਾ ਸੀ ਘਰਦਿਆਂ ਦਾ ਕਿ ਪੜ੍ਹਨਾ ਕੁਛ ਕਰਨਾ, ਪਰ ਅੰਦਰੋਂ ਆਵਾਜ਼ ਨਿਕਲਦੀ ਸੀ ਵੀ ਪੜ੍ਹਨਾ ਕਾਹਦੇ ਲਈ ਹੈ, ਕਹਿੰਦੇ ਨਹੀਂ ਕੁਛ ਕਰਨ ਦੇ ਲਈ, ਜ਼ਿੰਦਗੀ ਜੀਣੀ ਹੈ। ਅੱਛਾ ਜੀ। ਤੇ ਫਿਰ ਮਨ 'ਚ ਆਉਂਦਾ ਸੀ ਸਵਾਲ, ਮੇਰੇ ਕੋਲ ਨਿਕਲ ਵੀ ਜਾਂਦਾ ਸੀ। ਮੈਂ ਕਿਹਾ ਵੀ ਜੀਣਾ ਕਾਹਦੇ ਲਈ ਹੈ, ਮੈਨੂੰ ਇਹ ਥੋੜਾ ਜਿਹਾ ਮੇਰੇ ਲਈ ਜ਼ਿਆਦਾ ਮੈਨੂੰ ਪ੍ਰਭਾਵਿਤ ਕਰ ਰਿਹਾ ਵੀ ਕਾਹਦੇ ਲਈ ਜੀਣਾ, ਮਰਨ ਲਈ ਜੀਣਾ, ਕੁਛ ਕਰਨ ਲਈ ਜੀਣਾ, ਪਰ ਪਰਪਸ ਕੀ ਹੈ? ਹਾਂ ਵੀ ਮਰਨ ਦੇ ਲਈ ਜੀਣਾ, ਇਹ ਤਾਂ ਮਕਸਦ ਹੈ ਕੋਈ ਜੀਵਨ ਦਾ, ਹੈ ਨਾ। ਤੇ ਇਹ ਚੀਜ਼ਾਂ ਜਾਣੀ ਲੰਬੀਆਂ ਜਦੋਂ ਚੱਲਦੀਆਂ ਰਹੀਆਂ ਤੇ ਚਲੋ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਇੱਦਾਂ ਹੀ ਫਾਰਮੇਸੀ 'ਚ ਐਡਮਿਸ਼ਨ ਕਹਿੰਦੇ ਡਿਗਰੀ ਕਰਨੀ, ਪਰ ਉੱਦਾਂ ਮਤਲਬ ਮਨ ਜਿਹੜਾ ਸੀ ਉੱਧਰ ਥੋੜਾ ਨਹੀਂ ਸੀ ਜ਼ਿਆਦਾ ਇੰਟਰਸਟ ਰੱਖਦਾ ਤੇ ਉਹਦੇ ਵਿੱਚ ਫਾਰਮੇਸੀ ਫਟਾਫਟ ਨਾਲ ਦੇ ਨਾਲ ਹੀ ਇੱਦਾਂ ਲਾਈਕ ਹੌਸਪੀਟਲ ਦੇ ਅੱਗੇ ਜਗ੍ਹਾ ਲੈ ਕੇ ਮੈਡੀਕਲ ਜਿਹੜਾ ਸੀ ਉਹ ਸਟੋਰ ਖੋਲ੍ਹ ਦਿੱਤਾ ਤੇ ਨਾਲ ਦੀ ਨਾਲ ਸ਼ਾਦੀ ਹੋ ਗਈ, ਜੀਵਨ ਇੱਦਾਂ ਹੀ। ਪਰ ਉਹ ਥੋਟਸ ਜਿਹੜੀਆਂ ਸੀ ਫਿਰ ਆਉਂਦੀਆਂ ਰਹੀਆਂ, ਉਹ ਨਿਰੰਤਰ ਚੱਲਦੀਆਂ ਰਹੀਆਂ। ਉਹ ਫਿਰ ਕਈ ਵਾਰ ਇੰਨੀਆਂ ਪ੍ਰਭਾਵਿਤ ਜ਼ਿਆਦਾ ਪ੍ਰਭਾਵ ਪਾ ਜਾਂਦੀਆਂ ਸੀ। ਉਹ ਕਹਿੰਦੇ ਸੀ ਸਾਈਡ ਤੇ ਥੋੜਾ ਜਿਹਾ ਬੈਠ ਕੇ ਨਾ ਪਹਿਲਾਂ ਹੀ ਸੱਚ ਨੂੰ ਵਿਚਾਰ ਲੈ, ਹੈ ਨਾ, ਜਿਵੇਂ ਕਹਿੰਦੇ ਨਾ ਜਿਵੇਂ ਕਹਿੰਦੇ ਸੀ ਵੀ ਨਹੀਂ ਚਾਹੀਦਾ ਹੈ ਬਿਲਕੁਲ ਵੀ ਜੀਣ ਲਈ ਚਾਹੀਦਾ। ਫਿਰ ਗੱਲ ਮੇਰੇ ਉਹੀ ਆਉਂਦਾ ਸੀ ਵੀ ਮੋਟਰਸਾਈਕਲ ਚਾਹੀਦਾ, ਸਕੂਟਰ ਚਾਹੀਦਾ। ਮੈਂ ਕਿਹਾ ਜਾਣਾ ਕਿਤੇ, ਪਹੁੰਚਣਾ ਕਿਤੇ, ਵੀ ਠੀਕ ਠਾਕ ਚਾਹੀਦਾ। ਜਿਹੜਾ ਉਹ ਪਤਾ ਲੱਗਦਾ ਨਹੀਂ ਸੀ ਵੀ ਕਾਹਦੇ ਵਾਸਤੇ ਜਿਹੜੀ ਇਹ ਚੀਜ਼ ਭੱਜ ਦੌੜ ਜੀ ਹੈਗੀ ਵੀ ਕਿੱਥੇ ਪਹੁੰਚਣਾ ਕਿੱਥੇ ਅਸੀਂ, ਹੈ ਨਾ, ਵੀ ਸ਼ਮਸ਼ਾਨ ਘਾਟ। ਇੱਦਾਂ ਦੀਆਂ ਗੱਲਾਂ ਫਿਰ ਆਉਣੀਆਂ, ਅਨੇਕਤਾ 'ਚ ਇੱਕ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਗੁਰਬਾਣੀ ਦੇ ਆਧਾਰ 'ਤੇ। ਉਹ ਇਹਨਾਂ ਚੀਜ਼ਾਂ ਨੇ ਜਦੋਂ ਪ੍ਰਭਾਵ ਜ਼ਿਆਦਾ ਵਧਾ ਦਿੱਤਾ ਤੇ ਫਿਰ ਉਹ ਜਿਹੜੀ ਮੈਂ ਰੇਲਵੇ ਸਟੇਸ਼ਨ ਦੀ ਗੱਲ ਕਰਦਾ, ਹਾਂਜੀ, ਘਟਨਾਵਾਂ ਤਾਂ ਕਾਫੀ ਹੈਗੀਆਂ, ਪਰ ਜਾਣੀ ਉਹ ਰੇਲਵੇ ਸਟੇਸ਼ਨ 'ਤੇ ਫਿਰ ਬੈਠ ਕੇ ਨਾ ਹੀ ਛੱਡਿਆ ਜਾ ਰਿਹਾ ਸੀ ਉਹਨਾਂ ਨੂੰ ਤੇ ਨਾ ਹੀ ਕੋਈ ਹੱਲ ਦਿਖ ਰਿਹਾ ਸੀ। ਸਟਰੀਟ ਦੇ ਵਿੱਚੋਂ ਮੈਂ ਲੈ ਕੇ ਵੀ ਗਿਆ, ਜਿਹੜੇ ਮਾਤਾ ਪਿਤਾ ਦੇ ਘਰ ਸੀ, ਫਿਰ ਉੱਥੋਂ ਫਿਰ ਵਾਪਸ ਆ ਗਿਆ। ਕਿਉਂ? ਮੇਰੇ ਮਨ 'ਚ ਇਹ ਥੋਟ ਆਈ ਸੀ ਵੀ ਮੇਰੀ ਫੀਲਿੰਗਸ ਮੇਰੀਆਂ ਜਿਹੜੀਆਂ ਹੈਗੀਆਂ ਅੰਦਰੋਂ ਆ ਰਹੀਆਂ ਮੇਰੇ, ਵੀ ਮੈਂ ਉਹਨਾਂ 'ਤੇ ਥੋਪਾ ਮੈਨੂੰ ਚੰਗਾ ਨਹੀਂ ਲੱਗਦਾ। ਭਾਵੇਂ ਉਹਨਾਂ ਨੇ ਕਿਹਾ ਸੀ ਵੀ ਬਾਹਰਲਾ ਘਰ ਜਿਹੜਾ ਯੂਜ਼ ਕਰ ਲੈ ਪਹਿਲਾਂ, ਪਰ ਫਿਰ ਵੀ ਮੇਰੇ ਮਨ 'ਤੇ ਜਿਹੜਾ ਆਉਂਦਾ ਸੀ। ਪਰ ਮੈਂ ਲੋੜ ਅਨੁਸਾਰ ਫਿਰ ਜਦੋਂ ਕੋਈ ਨਹੀਂ ਹੱਲ ਹੁੰਦਾ ਸੀ ਕਿਤੇ ਕਰ ਵੀ ਲੈਂਦਾ ਸੀ, ਪਰ ਕਈ ਵਾਰ ਮਨ ਰੋਕ ਦਿੰਦਾ ਸੀ। ਫਿਰ ਮੈਂ ਇੱਕ ਦੂਜੀ ਜਗ੍ਹਾ ਵੀ ਕੋਸ਼ਿਸ਼ ਕੀਤੀ ਜਿੱਥੇ ਮੇਰੀ ਜਾਣ ਪਛਾਣ ਅੱਛੀ ਸੀ ਤੇ ਉਹਦੇ ਨਾਲ ਚਲੋ ਕੰਮ ਕਾਰ ਵੀ ਕੁਛ ਹੈਗਾ ਸੀ ਸਾਂਝਾ, ਹੈ ਨਾ ਜੀ। ਤੇ ਪਰ ਉਹ ਵੀ ਡਰ ਗਏ, ਕਹਿੰਦੇ ਨਹੀਂ ਅਸੀਂ ਰਾਤ ਨੂੰ ਨਹੀਂ ਰੱਖ ਸਕਦੇ। ਤੇ ਉਹ ਸੱਜਣ ਜਿਹੜਾ ਸੀ ਬੜੀ ਪਿਆਰੀਆਂ ਗੱਲਾਂ ਕਰਦਾ ਸੀ ਜੀ, ਤੇ ਉਹਦੀ ਜਿਹੜੀ ਇੰਗਲਿਸ਼ ਦੇ ਵਿੱਚ ਸ਼ਬਦਾਵਲੀ ਬੜੀ ਅੱਛੀ ਪ੍ਰਭਾਵਸ਼ਾਲੀ, ਜਿਹਨੂੰ ਅਸੀਂ ਕਹਿ ਲਈਏ ਵੀ ਬੜੀ ਸਪਿਰਿਚੁਅਲ ਜੀ ਹੈਗੀ ਸੀ। ਤੇ ਉੱਦਾਂ ਉਹਦੇ ਕੱਪੜੇ ਪਹਿਰਾਵਾ ਜਿਹੜਾ ਸੀ ਉਹ ਇੱਦਾਂ ਸੀ ਵੀ ਜਿਵੇਂ ਜਿਹੜੀਆਂ ਕਮੀਜ਼ਾਂ ਪਾਈਆਂ ਹੋਈਆਂ, ਉਹਨੇ 3 ਕਮੀਜ਼ਾਂ ਤਾਂ ਮੈਨੂੰ ਦਿਖੇ ਰਹੀਆਂ ਸੀ। ਅੱਛਾ, ਕਲਰ ਪਹਿਚਾਣ ਨਹੀਂ ਸੀ ਹੋ ਰਿਹਾ। ਜਦੋਂ ਮੈਂ ਗੱਲ ਕਰਦਾ ਸੀ ਉਹਦੇ ਨਾਲ ਜਵਾਬ ਮੈਨੂੰ ਬੜਾ ਵਧੀਆ ਦਿੰਦਾ ਸੀ ਤੇ ਮੈਨੂੰ ਇੱਕ ਤਾਂ ਜਵਾਬ ਉਹਦਾ ਭੁੱਲਦਾ ਹੀ ਨਹੀਂ ਹੈਗਾ। ਮੈਂ ਕਿਹਾ ਇਹ ਕਿਉਂ ਪਾਈਆਂ ਇੰਨੀਆਂ 3 ਇਕੱਠੀਆਂ ਕਰਕੇ ਜੀ? ਉਹ ਬਸ ਉਹਦਾ ਜਵਾਬ ਬੱਜਾ ਦੇ ਸੇਮ ਟਾਈਮ ਹਰ ਇੱਕ ਚੀਜ਼ ਦਾ ਜਵਾਬ ਦਿੰਦੇ ਸੀ। ਉਹ ਕਹਿੰਦਾ ਜੇ ਤੈਨੂੰ ਫਕੀਰੀ ਦਾ ਅਹਿਸਾਸ ਹੋ ਗਿਆ ਤੇਰਾ ਸਵਾਲ ਖਤਮ ਹੋ ਜਾਏਗਾ। ਕੀ ਬਾਤ। ਤੇ ਮੈਨੂੰ ਇਹ ਮੇਰੇ ਲਈ ਬੜੀ ਅਟਰੈਕਸ਼ਨ ਸੀ। ਤੇ ਚਲੋ ਮੈਂ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ ਵੀ ਜੇ ਕਿਸੇ ਨੇ ਅਨੁਭਵ ਕੀਤਾ ਹੋਵੇ ਸੱਚ, ਤੇ ਮੈਨੂੰ ਬੜਾ ਉਹਦਾ ਲਗਾਵ ਸੀ ਵੀ ਮੈਨੂੰ ਐਕਸਪੀਰੀਅੰਸ ਸ਼ੇਅਰ ਕਰਾਂ ਉਹਦੇ ਨਾਲ ਵੀ ਉਹ ਸਿਰਜਣਹਾਰ ਨੂੰ ਕਿਵੇਂ ਤੱਕਦੇ ਆ, ਅਨੇਕਤਾ ਵਿੱਚ ਇੱਕ ਨੂੰ ਕਿਵੇਂ ਤੱਕਦੇ ਆ, ਇੱਕ ਮੂਰਤ ਅਨੇਕ ਦਰਸ਼ਨ ਨੂੰ ਕਿਵੇਂ ਤੱਕਿਆ। ਉਹ ਜਿਹੜਾ ਵੀ ਮੈਨੂੰ ਮਿਲਦਾ ਸੀ, ਜਿਹਦਾ ਵੀ ਪਤਾ ਲੱਗਦਾ ਸੀ, ਉੱਥੇ ਜਾ ਕੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ। ਅਲੱਗ-ਅਲੱਗ ਮੱਤਾਂ ਵਿੱਚ ਵੀ, ਅੱਛਾ, ਸਿੱਖ ਮੱਤ ਤੋਂ ਇਲਾਵਾ ਅਲੱਗ-ਅਲੱਗ ਮੱਤਾਂ 'ਚ ਮੈਂ ਜੋਗੀਆਂ ਕੋਲ ਵੀ ਗਿਆ। ਅੱਛਾ ਜੀ। ਤੇ ਮੈਂ ਕ੍ਰਿਸ਼ਨਾ ਕੋਲ ਵੀ ਗਿਆ ਤੇ ਹੋਰ ਅਲੱਗ-ਅਲੱਗ ਜਗ੍ਹਾ 'ਤੇ ਗਿਆ, ਬਹੁਤ ਜਗ੍ਹਾ 'ਤੇ ਗਿਆ। ਮੈਂ ਕਿਹਾ ਤੁਸੀਂ ਸਿਰਜਣਹਾਰ ਨੂੰ ਕਿਵੇਂ ਤੱਕਦੇ ਹੋ? ਪਰ ਮੇਰਾ ਲਾਈਕ ਬਸ ਦੂਜੀ ਮੀਟਿੰਗ ਦਾ ਕੀ, ਉਹ ਮੀਟਿੰਗ ਵੀ ਜਿਹੜੀ ਸੀ ਸੋਚ ਕੇ ਜਾਂਦੇ ਸੀ
ਕੋਈ ਸੈਟੀਸਫੈਕਟਰੀ ਜਵਾਬ ਮਿਲਦਾ ਹੀ ਨਹੀਂ ਸੀ ਉਸ ਐਂਗਲ ਤੋਂ ਮਤਲਬ। ਤੇ ਇਸ ਕਰਕੇ ਫਿਰ ਵੀ ਮੇਰੇ ਮਨ 'ਚ ਇੱਕ ਚੀਜ਼ ਬਹੁਤ ਪ੍ਰਭਾਵ ਜੀ ਬੜਾ ਸਟਰੋਂਗਲੀ ਮੈਸੇਜ ਦਿੱਤਾ ਮੈਨੂੰ ਵੀ ਗੁਰਬਾਣੀ ਤੋਂ ਤੈਨੂੰ ਜਿਹੜੀ ਡਾਇਰੈਕਸ਼ਨ ਮਿਲਦੀ ਹੈ ਤੈਨੂੰ ਬਾਹਰੋਂ ਕਿਤੇ ਨਹੀਂ ਮਿਲ ਸਕਦੀ, ਕਿਤੇ ਨਹੀਂ ਮਿਲ ਸਕਦੀ। ਤੇ ਮੈਨੂੰ ਉਸ ਵੇਲੇ ਫੀਲ ਹੋਇਆ ਜਿਸ ਵੇਲੇ ਮੈਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਨਾ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਉਹ ਪਰਮ ਸ਼ਕਤੀ ਪਰਮਾਤਮਾ ਨੂੰ ਕਿੱਦਾਂ ਤੱਕ ਰਹੇ ਸੰਸਾਰ ਦੇ ਵਿੱਚ ਇਹ ਲੋਕ। ਤੇ ਜਾਣੀ ਮੇਰੇ ਪੱਲੇ ਕੁਝ ਨਹੀਂ ਪਿਆ ਤੇ ਫਿਰ ਗੁਰਬਾਣੀ ਤੋਂ ਸੇਧ ਲੈ ਕੇ ਉਹ ਪਰਮਾਤਮਾ ਅੱਗੇ ਅਰਦਾਸ ਕਰਕੇ ਇਹ ਫਿਰ ਉਸ ਦਿਨ ਜਦੋਂ ਰਾਤ ਨੂੰ ਅਸੀਂ ਰੇਲਵੇ ਸਟੇਸ਼ਨ ਤੇ ਬੈਠੇ ਸੀ ਜੀ ਉਹ ਮੈਨੂੰ ਕਹੀ ਜਾਵੇ ਜਾਓ ਤੁਸੀਂ ਜਾਓ। ਮੈਂ ਕਿਹਾ ਨਹੀਂ ਮੇਰੇ ਤੋਂ ਜਾਇਆ ਵੀ ਨਹੀਂ ਜਾ ਰਿਹਾ ਨਾ, ਮੈਂ ਚਲੇ ਜਾਣਾ ਸੀ ਵੀ ਕਈ ਵਾਰ ਮੈਂ ਚਲੇ ਵੀ ਜਾਂਦਾ ਹੁੰਦਾ ਪਰ ਅੱਜ ਮੇਰੇ ਕੋਲ ਜਾਇਆ ਵੀ ਨਹੀਂ ਜਾ ਰਿਹਾ। ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਮਾਲਕ ਵੀ ਕੋਈ ਐਸੀ ਤਾਂ ਸ਼ਕਤੀ ਬਖਸ਼ੋ ਵੀ ਐਸਾ ਘਰ ਹੋਵੇ ਜਿੱਥੇ ਅੰਦਰੋਂ ਆਵਾਜ਼ ਆ ਰਹੀ ਹੈ, ਅੰਦਰਲੀ ਆਵਾਜ਼ ਕਹਿ ਲਓ, ਇਨਰ ਵੌਇਸ ਕਹਿ ਲਓ, ਇਹਨੂੰ ਆਤਮਾ ਦੀ ਆਵਾਜ਼ ਕਹਿ ਲਓ, ਜਮੀਰ ਜਿਹੜਾ ਜਿੱਦਾਂ ਕਿਸੇ ਨੂੰ ਰਾਸ ਆਉਂਦੀ ਕਹਿ ਲਓ। ਪਰ ਮੇਰੇ ਲਈ ਇਹ ਸਿਰਜਣਹਾਰ ਦੀ ਆਵਾਜ਼ ਸੀ। ਜੀ ਅੰਦਰ ਜੀ ਉਹ ਸ਼ਬਦ ਹੈ ਜਿਤ ਸ਼ੈ ਮਿਲਾਵਾ ਹੋਏ, ਵੀ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ ਉਹ ਸਿਰਜਣਹਾਰ ਦੀ ਆਵਾਜ਼। ਜਿਵੇਂ ਇੰਸਟਰਕਸ਼ਨ ਜਿਹੜੀ ਅੰਦਰ ਹੁੰਦਾ ਨਾ ਗੱਡੀ ਦੇ ਇੰਸਟਰਕਸ਼ਨ ਮੈਨੂਅਲ ਅੰਦਰ ਹੁੰਦਾ ਤੇ ਉਹ ਇੰਸਟਰਕਸ਼ਨ ਦੇ ਮੁਤਾਬਕ ਗੱਡੀ ਨੂੰ ਚਲਾਈਏ ਤੇ ਗੱਡੀ ਜਿਹੜੀ ਹੈ ਉਹ ਬੜਾ ਵਧੀਆ ਸਫ਼ਰ ਸਮੂਥ ਚੱਲਦੀ ਹੈਗੀ ਹੈ। ਤੇ ਇਸੇ ਤਰੀਕੇ ਨਾਲ ਜੇ ਜੀਵਨ ਨੂੰ ਸਮੂਥ ਚਲਾਉਣਾ, ਮੰਜ਼ਿਲ ਤੇ ਪਹੁੰਚਾਉਣਾ ਤਾਂ ਫਿਰ ਜਿਵੇਂ ਗੱਡੀ ਮੰਜ਼ਿਲ ਤੇ ਪਹੁੰਚਾਉਂਦੀ ਹੈ ਨਾ ਫਿਰ ਉਸ ਤਰੀਕੇ ਨਾਲ ਸੰਸਾਰ ਦੀ ਵੀ ਅੰਦਰੋਂ ਆ ਰਹੀ ਆਵਾਜ਼ ਜਿਹੜੀ ਹੈ ਵੀ ਮੇਰੇ ਮਨ 'ਚ ਉਸੇ ਵੇਲੇ ਆ ਜਾਂਦਾ ਸੀ ਵੀ ਹੁਣ ਮੈਂ ਆਤਮਘਾਤੀ ਬਣ ਰਿਹਾ, ਵੀ ਮਨਮੁਖ ਬਣ ਰਿਹਾ। ਜੋ ਮੋਹ ਮਾਇਆ ਚਿਤ ਲਾਇੰਦੇ ਮੇਰੀ ਜ਼ਿੰਦਗੀ ਸੇ ਮਨਮੁਖ ਮੂੜ ਬੇਤਲ ਰਾਮ, ਕਹਿੰਦੇ ਮਨਮੁਖ ਮਾਨਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਬੜਾ ਕੁਛ ਗੁਰਬਾਣੀ ਉਸੇ ਵੇਲੇ ਬੜੀ ਯਾਦ ਆ ਜਾਣੀ, ਜਿਹੜੀ ਯਾਦ ਸੀ ਨਾ ਸਾਹਮਣੇ ਹਰ ਸਵਾਲ ਦਾ ਜਵਾਬ ਬਾਣੀ ਸਿਚੁਏਸ਼ਨ ਦੇ ਉਸੇ ਵੇਲੇ ਲੱਗਦਾ ਸੀ ਲੈ ਹੁਣ ਤੂੰ ਇੱਥੇ ਇਸ ਵੇਲੇ ਤੂੰ ਇੱਥੇ ਫੇਲ ਹੋ ਰਿਹਾ, ਇੱਥੇ ਅਰਦਾਸ ਕਰਕੇ ਪਾਸ ਹੋਣ ਦੀ ਲੋੜ ਹੈ ਤੈਨੂੰ, ਆਹ ਤੇਰੇ ਤੇ ਪਰਚਾ ਹੈਗਾ, ਤੂੰ ਹੁਣ ਇੱਥੇ ਫੇਲ ਹੋ ਰਿਹਾ ਵੀ ਪ੍ਰੈਕਟੀਕਲ 'ਚ ਫੇਲ ਤਾਂ ਫੇਲ, ਅਦਰਵਾਈਜ਼ ਗਾਈ ਜਾ ਜਿੰਨਾ ਗਾਉਣਾ ਹੈਗਾ ਹੈ ਨਾ। ਕਿਉਂਕਿ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਕਰਮਾਨੀ ਹੈ ਨਾ। ਉਹ ਤਾਂ ਆਗਿਆ ਦੇ ਕਿ ਇੱਕ ਪਿਤਾ ਇੱਕ ਹਮਾਰੀ ਕਰਨਾ, ਇੱਕ ਤੋਂ ਹੀ ਕੀਤਾ ਨਾ, ਇੱਕ ਨਹੀਂ ਪੈਦਾ ਕੀਤਾ ਤੇ ਇੱਕ ਹੀ ਆਹਾਰ ਦੇ ਰਿਹਾ ਪਾਲ ਰਿਹਾ ਤੇ ਇੱਕ ਦੀ ਹੁਕਮ ਦੇ ਵਿੱਚ ਹੀ ਅਸੀਂ ਸੰਸਾਰ ਦੇ ਵਿੱਚ ਖਾਕ ਬਣ ਜਾਣਾ, ਸੰਸਾਰ ਇਸ ਮਿੱਟੀ 'ਚ ਮਿਲ ਜਾਣਾ। ਭਾਵੇਂ ਰਾਜੇ ਆ, ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਫਕੀਰ ਹੈ, ਵੀ ਰਾਣਾ ਰਾਓ ਨਾ ਕੋਰਾ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਵੀ ਉਸ ਦਿਨ ਫਿਰ ਅਸੀਂ ਮਤਲਬ ਮਨ ਨੇ ਜਿਹੜੀ ਅਰਦਾਸ ਕਰਕੇ ਫਿਰ 2 ਕਮਰੇ ਕਿਰਾਏ ਤੇ ਲੈ ਕੇ 15 ਦਸੰਬਰ 2003 ਨੂੰ ਇਹ ਮਤਲਬ ਇਸ ਤਰ੍ਹਾਂ ਆਪਣੇ ਸਾਥੀਆਂ ਦਾ ਘਰੇ ਸ਼ੁਰੂ ਹੋ ਗਿਆ ਸੀ। ਅੱਛਾ ਭਾਈ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ 5ਵੀਂ ਕਲਾਸ 'ਚ ਉਹ 3 ਘੰਟਿਆਂ ਦੀ ਜਿਹੜੀ ਆਪਣੇ ਆਪ ਨਾਲ ਮੁਲਾਕਾਤ ਸੀ ਜਿਹਦੇ ਵਿੱਚ ਸਵਾਲਾਂ ਦਾ ਹੜ੍ਹ ਆਇਆ ਅੰਦਰ, ਉੱਥੋਂ ਜਿਹੜੀ ਭਟਕਣਾ ਲੱਗੀ ਕਿ ਆਖਰ ਦੇ ਵਿੱਚ ਜੋ ਕੁਛ ਕਰ ਰਹੇ ਆ, ਜਿਹੜੀ ਦੌੜ ਚੱਲ ਰਹੀ ਆ, ਇਹਦਾ ਪਰਪਸ ਕੀ ਆ। ਤੇ ਜਿੱਦਾਂ ਤੁਸੀਂ ਦੱਸਿਆ ਵੱਖ-ਵੱਖ ਥਾਵਾਂ 'ਤੇ ਵੀ ਗਏ ਪਰ ਜਵਾਬ ਨਹੀਂ ਕੋਈ ਮਿਲਿਆ। ਆਖਰ ਨੂੰ ਉਹ ਰਾਤ ਨੂੰ ਤੁਹਾਡੀ ਉਹ ਭਟਕਣਾ ਜਿਹੜੀ ਆ ਉਹਨੂੰ ਇੱਕ ਡਾਇਰੈਕਸ਼ਨ ਮਿਲੀ ਕਿ ਮਤਲਬ ਬਾਣੀ ਦਾ ਓਟ ਆਸਰਾ ਲੈ ਕੇ ਤੁਸੀਂ ਪ੍ਰਭ ਆਸਰਾ ਦੀ ਸ਼ੁਰੂਆਤ ਨਹੀਂ ਰੱਖੀ। ਪਰ ਮੈਂ ਕੱਲ੍ਹ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਤੇ ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਤੁਹਾਨੂੰ ਘਰੋਂ ਵੀ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਸੋਚ ਹੈ, ਜਦੋਂ ਤੁਸੀਂ ਕਿਹਾ ਕਿ ਕਿਉਂਕਿ ਤੁਹਾਡੇ ਅੰਦਰ ਦੇ ਭਾਵ ਸ਼ਾਇਦ ਬਾਹਰ ਜਿਹੜੇ ਆ ਉਹ ਤੁਸੀਂ ਦੱਸ ਨਹੀਂ ਪਾ ਰਹੇ ਜਾਂ ਸਮਝਾ ਨਹੀਂ ਪਾ ਰਹੇ, ਆਪਣੇ ਮਾਤਾ ਜੀ ਨੂੰ ਹੀ ਚਾਹੇ ਲੈ ਲਓ ਤੁਸੀਂ, ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਅਪੋਜ਼ ਹੋਇਆ। ਤੁਹਾਨੂੰ ਇਹ ਵੀ ਕਿਹਾ ਗਿਆ ਕਿ ਤੇਰੀ ਜਿਹੜੀ ਮੈਂਟਲ ਹੈਲਥ ਆ ਉਹ ਵੀ ਕਿਤੇ ਨਾ ਕਿਤੇ ਸਹੀ ਨਹੀਂ ਹੈਗੀ। ਉਹਦੇ ਬਾਰੇ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਜ਼ਰੂਰ ਦੱਸੋ। ਓਕੇ, ਜਿਹੜੀ ਇਹ ਮਤਲਬ ਸ਼ਾਇਦ ਮੇਰੇ ਕਹਿਣ 'ਚ ਜਾਂ ਸੁਣਨ 'ਚ ਨਾ ਕਿਤੇ ਫਰਕ ਪੈ ਗਿਆ ਹੋਵੇ ਜੀ, ਜਿਹੜੀ ਮੈਂਟਲ ਹੈਲਥ ਮੇਰੀ ਠੀਕ ਨਹੀਂ ਹੈ, ਇਹ ਤਾਂ ਜਿਹੜੇ ਮੈਡੀਕਲ ਨਾਲ ਸੰਬੰਧ ਰੱਖਦੇ ਸੀ ਨਾ ਉਹਨਾਂ ਨੇ ਕਿਹਾ ਸੀ। ਅੱਛਾ ਜੀ, ਇਹ ਸੰਸਥਾ ਸ਼ੁਰੂ ਹੋਣ ਤੋਂ ਪਹਿਲਾਂ, ਉਸ ਪ੍ਰਭ ਆਸਰਾ ਦਾ ਜਨਮ ਹੋਣ ਤੋਂ ਮਤਲਬ ਹੋਣ ਤੋਂ ਪਹਿਲਾਂ ਉਹ ਕਹਿੰਦੇ ਮਾਈਂਡ ਤਾਂ ਨਹੀਂ ਕਰੋਗੇ। ਮੇਰਾ ਥੋੜ੍ਹਾ ਸੁਭਾਅ ਇੱਦਾਂ ਦਾ ਹੀ ਸੀ, ਮੈਂ ਕਿਹਾ ਵੀ ਮੈਂ ਮਾਈਂਡ ਕਰਾਂ, ਤੁਹਾਨੂੰ ਕੀ ਲੈਣਾ, ਤੁਸੀਂ ਆਪਣੇ ਦਿਲ ਦੀ ਗੱਲ ਕਰੋ ਖੁੱਲ੍ਹ ਕੇ। ਹਾਂਜੀ ਵੀ ਤੁਹਾਨੂੰ, ਤੇ ਉਹਨਾਂ ਨੇ ਕਿਹਾ ਜੀ ਵੀ ਮਾਈਂਡ ਨਾ ਕਰਿਓ। ਤੇ 2 ਜਣੇ ਸੀ ਉੱਥੇ ਤੇ ਕਹਿੰਦੇ ਵੀ ਤੁਹਾਡੀ ਮੈਂਟਲ ਹੈਲਥ ਠੀਕ ਨਹੀਂ ਲੱਗਦੀ, ਵੀ ਤੁਸੀਂ ਨਾ ਸਾਈਕੈਟਰਿਸਟ ਦਾ ਜ਼ਰੂਰ ਓਪੀਨੀਅਨ ਲਓ ਜੀ। ਤੇ ਮੈਨੂੰ ਨਾ ਇੰਨੀ ਅੰਦਰੋਂ ਬਾਹਰੋਂ ਮੈਂ ਬਹੁਤ ਜ਼ਿਆਦਾ ਹਾਸਾ ਨਹੀਂ ਪਾਇਆ ਪਰ ਰੋਕਿਆ, ਆਪਣਾ ਹਾਸਾ ਰੋਕਿਆ। ਤੇ ਮੈਨੂੰ ਯਾਦ ਆ ਪੂਰਾ ਵੀ ਕਿੱਦਾਂ ਦਾ ਮੇਰਾ ਲਾਈਕ ਅੰਦਰੋਂ ਪੂਰੀ ਜਦੋਂ ਆ ਰਹੀ ਸੀ ਆਵਾਜ਼ ਵੀ ਸ਼ੁਕਰ ਹੈ ਵੀ ਮੈਂ ਇਸ ਦੌੜ ਤੋਂ ਜਿਹਦੇ ਵਿੱਚ ਦੁਨੀਆ ਦੌੜੀ ਜਾ ਰਹੀ ਹੈ ਨਾ, ਵੀ ਮੈਂ ਇਸ ਤੋਂ ਥੋੜ੍ਹਾ ਜਿਹਾ ਅਲੱਗ ਹੋ ਕੇ ਸੋਚ ਪਾ ਰਿਹਾ। ਇਹਦਾ ਮਤਲਬ ਜੇਕਰ ਇਹ ਦੁਨੀਆ ਇਹਨੂੰ ਇਸ ਗੱਲ ਨੂੰ ਸਮਝ ਨਹੀਂ ਪਾ ਰਹੀ ਹੈ ਨਾ। ਉਹਦਾ ਕਾਰਨ ਪੁੱਛਿਆ ਤੁਸੀਂ ਉਹਨਾਂ ਨੂੰ ਜਦੋਂ ਉਹਨਾਂ ਨੇ ਇਹ ਕਿਹਾ ਕਿ ਤੇਰੀ ਜਿਹੜੀ ਮੈਂਟਲ ਹੈਲਥ ਹੈ ਉਹ ਠੀਕ ਨਹੀਂ ਲੱਗਦੀ, ਤੁਸੀਂ ਕਾਰਨ ਪੁੱਛਿਆ ਵੀ ਕਿਉਂ ਨਹੀਂ ਠੀਕ ਲੱਗਦੀ? ਉਹਦੇ ਵਿੱਚ ਉਹਨਾਂ ਨੇ ਬੜਾ, ਜਿਸ ਤਰ੍ਹਾਂ ਜਿਹੜੀ ਮੈਂ ਗੱਲ ਕਰਦਾ ਸੀ ਵੀ ਇਹ ਉਸ ਵੇਲੇ ਘਟਨਾਵਾਂ ਬੜੀਆਂ ਵਾਪਰਦੀਆਂ ਸੀ ਨਾ, ਜਦੋਂ ਮੈਂ ਉਹਨਾਂ ਨਾਲ ਸ਼ੇਅਰ ਕਰਨਾ ਵੀ ਇਹ ਕਿਸ ਤਰ੍ਹਾਂ ਲਾਈਕ ਇਹ ਬੰਦਾ ਹੁਣ ਕਿੱਥੇ ਜਾਏਗਾ। ਹੁਣ ਰਾਤ ਹੋ ਗਈ ਹੈ,
ਤੇ ਇਹ ਮੈਨੂੰ ਰਾਤ ਨੂੰ ਇਸ ਦੇ ਲਈ ਦਰਵਾਜ਼ੇ ਬੰਦ ਹੈ ਇਸ ਵੇਲੇ, ਕਿਤੇ ਵੀ ਇਹਨੂੰ ਨਾ ਹਸਪੀਟਲ ਦੇ ਵਿੱਚ ਕਿਤੇ ਵੀ ਐਡਮਿਸ਼ਨ ਨਹੀਂ, ਕੋਈ ਜ਼ਿੰਮੇਵਾਰੀ ਲੈਣ ਵਾਲਾ ਨਹੀਂ ਹੈਗਾ, ਹੈ ਨਾ। ਵੀ ਇਹ ਸਮਾਜ ਦੇ ਵਿੱਚ ਇਹ ਲੋਕ ਸਾਡੇ ਸਾਹਮਣੇ ਸਾਡੇ ਸਾਥੀ ਸਮਾਜਿਕ ਪਰਿਵਾਰ ਦੇ ਮੈਂਬਰ ਰੋਲ ਕੇ ਮਰ ਰਹੇ ਹੈ। ਵੀ ਇਹਨਾਂ ਲਈ ਬਹੁਤ ਵੱਡੇ ਪੱਧਰ ਤੇ ਇਦਾਂ ਦੀ ਮਤਲਬ ਮੇਰੇ ਮਨ 'ਚ ਹੁੰਦਾ ਸੀ ਵੀ ਇਹਦੇ ਲਈ ਕੇਅਰਿੰਗ ਸਿਟੀ ਡਿਵੈਲਪ ਕਰਨ ਦੀ ਲੋੜ ਹੈ ਜੀ, ਵੀ ਇੱਕ ਨਗਰ ਵਸਾਉਣ ਦੀ ਲੋੜ ਹੈ। ਮੇਰੇ ਸਾਹਮਣੇ ਆਉਂਦਾ ਸੀ ਮੋਹਾਲੀ ਦੇ ਫੇਸ ਸਾਹਮਣੇ ਆਉਂਦੇ ਸੀ ਜੀ, ਅੰਦਰ ਜਿਹੜੀ ਮੇਰੀ ਫੀਲਿੰਗ ਸੀ, ਮੈਂ ਬੋਲਿਆ ਵੀ ਹਾਂ 2004 ਦੇ ਵਿੱਚ, ਅਖਬਾਰਾਂ 'ਚ ਵੀ ਆਇਆ ਹੋਇਆ ਜੀ, ਤੇ ਉਹਦੇ ਵਿੱਚ ਮਤਲਬ ਇਹ ਹੁੰਦਾ ਯਾਰ ਚੰਡੀਗੜ੍ਹ ਵਰਗੇ ਸੈਕਟਰ ਹੋਣੇ ਚਾਹੀਦੇ। ਉਹ ਤਾਂ ਕਮਲੇ ਵਾਲੀਆਂ ਗੱਲਾਂ ਫਿਰ ਸਾਰੀਆਂ ਗੱਲਾਂ। ਮੈਂ ਕਿਹਾ ਵੀ ਇੱਦਾਂ ਦਾ ਬੈਰੀਅਰ ਫ੍ਰੀ ਇਨਵਾਇਰਮੈਂਟ ਜਿਹਦਾ ਕੋਈ ਨਹੀਂ ਹੈ ਇਸ ਵੇਲੇ, ਬਜ਼ੁਰਗ ਹੈ, ਇਕੱਲਾ ਰਹਿ ਗਿਆ, ਕੋਈ ਧੀ ਪੁੱਤ ਨਹੀਂ ਹੈਗਾ, ਜਾਂ ਕੋਈ ਡਿਮੈਂਸ਼ੀਆ ਕਰਕੇ ਘਰ ਦੇ ਰਸਤੇ ਭੁੱਲ ਗਿਆ, ਕੋਈ ਟ੍ਰੈਜਡੀ ਕਰਕੇ ਭੁੱਲ ਗਿਆ, ਜਾਂ ਕਿਸੇ ਨੇ ਸ਼ਾਦੀ ਨਹੀਂ ਕਰਾਈ, ਜਾਂ ਕਿਸੇ ਨੇ ਵੀਰਾਨ ਥਾਵਾਂ ਤੇ ਛੱਡਤਾ ਹੋਣਾ ਇਸ ਵੇਲੇ, ਨੀਲੇ ਆਕਾਸ਼ ਥੱਲੇ, ਅੱਤ ਦੀ ਗਰਮੀ, ਸਰਦੀ, ਹਨੇਰੀਆਂ ਝੱਖੜਾਂ ਥੱਲੇ, ਵੀ ਇਸ ਵੇਲੇ ਜੋ ਜ਼ਿੰਦਗੀ ਦੇ ਦਿਨ ਕੱਟ ਰਿਹਾ ਤੇ ਲੜਕੀਆਂ ਔਰਤਾਂ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਜਿਹੜੀ ਸਾਡੇ ਸਾਹਮਣੇ ਜੋ ਦੇਖ ਰਹੇ। ਉਸ ਤੋਂ ਪਹਿਲਾਂ ਨਾ 12,000 ਲੋਕਾਂ ਦੇ ਜੇ ਸਰਵੇ ਦੀ ਰਿਪੋਰਟ ਜਿਹੜੀ ਸੀ, ਕਈ ਕੁਛ ਹੋਇਆ, ਹੁਣ ਸਾਰੀਆਂ ਗੱਲਾਂ ਤਾਂ ਆ ਨਹੀਂ ਸਕਦੀਆਂ ਇਹਦੇ ਵਿੱਚ, ਹੈ ਨਾ। ਤੇ ਉਹ ਸਾਰੀਆਂ ਪਿਕਚਰਸ ਮੇਰੇ ਸਾਹਮਣੇ ਸੀ ਜਦੋਂ, ਤੇ ਫਿਰ ਉਹ ਗੱਲਾਂ ਸੁਣ ਕੇ ਉਹ ਕਹਿੰਦੇ ਸੀ ਤੇਰੀ ਸੋਚ ਜਿਹੜੀ ਹੈ ਬੜੀ ਨਾਰਮਲ ਨਹੀਂ ਹੈ, ਤੂੰ ਠੀਕ ਨਹੀਂ, ਤੇਰੇ ਮਨ ਤੇ ਪ੍ਰਭਾਵ ਜਿਹਾ ਪਿਆ ਹੋਇਆ ਕੋਈ, ਵੀ ਤੂੰ ਬਹੁਤ ਆਪਣੇ ਵੱਲੋਂ ਉਹਨਾਂ ਨੂੰ ਐਂ ਲੱਗਦਾ ਸੀ ਬਹੁਤ ਪਰੇਸ਼ਾਨ ਹੈ। ਤੇ ਇਸ ਕਰਕੇ ਇਹ ਉਹਨਾਂ ਨੇ ਮਤਲਬ ਇੱਕ ਨੇ ਨਹੀਂ ਕਿਹਾ, ਵੈਸੇ ਤਾਂ ਕਿਹਾ ਤਾਂ ਹੁਣ ਮੈਨੂੰ ਜੇ ਕਹੋ ਤੁਸੀਂ ਯਾਦ, ਬੜੇ ਸੀਨੀਅਰ ਅਫਸਰਾਂ ਨੇ ਵੀ ਕਿਹਾ ਜੀ, ਤੇ ਕਿਸੇ ਨੇ ਵੀ ਕਹਿਤਾ ਤੂੰ ਬੜੀ ਜਲਦੀ ਡਿਪਰੈਸ਼ਨ 'ਚ ਹੋਊਗਾ। ਮੈਂ ਕਿਹਾ ਹਾਂਜੀ, ਮੈਂ ਡਿਪਰੈਸ਼ਨ ਜਾ ਸਕਦਾ ਜੇ ਮੈਂ ਟੁੱਟ ਜਾਊਂਗਾ ਇਨਸਾਨੀਅਤ ਨਾਲੋਂ, ਡਿਪਰੈਸ਼ਨ 'ਚ ਜਾਊਂਗਾ ਫਿਰ ਬਿਲਕੁਲ। ਜੇ ਮੈਂ ਕਹੂੰਗਾ ਮੈਂ ਕਰਕੇ ਕਰੂੰਗਾ ਵੀ ਫਿਰ ਮੈਂ ਡਿਪਰੈਸ਼ਨ ਜਾਣਾ। ਜੇ ਮੈਨੂੰ ਪਤਾ ਵੀ ਮੈਨੂੰ ਮਾਲਕ ਨੇ ਪੈਦਾ ਕੀਤਾ, ਵੀ ਲਾਈਕ ਉਹ ਅੰਦਰੋਂ ਮੈਨੂੰ ਕਹਿ ਰਿਹਾ ਮੈਂ ਕਰਨ ਵਾਲਾ ਕੌਣ ਹੁੰਦਾ, ਕਹਿੰਦੇ ਵੀ ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਜੀਓ ਪਿੰਡ ਤੁਹਾਰਾ ਜੀ, ਵੀ ਬੜੀਆਂ ਹਾਲਾਤ ਅਜੀਬ ਜੀ ਬਣੇ। ਮੈਂ ਕਿਹਾ ਵੀ ਕੁਛ ਨਹੀਂ, ਉਹਨੂੰ ਭਾਊਗਾ ਹੋਏਗਾ, ਨਹੀਂ ਭਾਊਗਾ ਨਹੀਂ ਹੋਏਗਾ, ਬਿਲਕੁਲ ਨਹੀਂ ਹੋਏਗਾ, ਕਹਿੰਦੇ ਆਹ ਹੋ ਜਾਏਗਾ ਆਹ ਹੋ ਜਾਏਗਾ, ਕੋਈ ਗੱਲ ਨਹੀਂ, ਅਖੀਰਲੇ ਦਮ ਤੱਕ ਜਿੰਨੀ ਦੇਰ ਤੱਕ ਹੈ ਇਹ। ਫਿਰ ਉਹ ਜਿਹੜੇ ਮੈਡੀਕਲ ਸ਼ਾਪ ਸੀ ਅਲੱਗ-ਅਲੱਗ, ਦੋ ਫਿਰ ਮਿਸਿਸ ਜਿਹੜੀ ਸੀ ਉਹਦੇ 'ਚ ਬੜਾ ਉਹਨਾਂ ਨੇ ਨਹੀਂ ਮਤਲਬ ਉਹਨਾਂ ਨੇ ਆਪਣੀਆਂ ਸੇਵਿੰਗਸ ਜਿਹੜੀਆਂ ਉਹ ਦੇਣ ਲੱਗੀਆਂ, ਉਹਨਾਂ ਨੇ ਹੈਜ਼ੀਟੇਟ ਨਹੀਂ ਕੀਤਾ। ਅੱਛਾ ਜੀ। ਮਾਤਾ ਜੀ ਜਿਹੜੀ ਸੀ ਉਹਨੇ ਮੈਂਟਲ ਹੈਲਥ ਬਾਰੇ ਤਾਂ ਨਹੀਂ ਗੱਲ ਕੀਤੀ, ਮਾਤਾ ਜੀ ਨੂੰ ਤਾਂ ਮੈਂ ਹੀ ਕਹਿੰਦਾ ਸੀ ਵੀ ਮੇਰੀ ਮੈਂਟਲ ਹੈਲਥ ਖਰਾਬ ਹੋ ਜਾਣੀ ਜੇ ਮੈਨੂੰ ਰੋਕੀ ਗਏ ਤੁਸੀਂ। ਅੱਛਾ ਜੀ। ਮੈਂ ਕਹਿੰਦਾ ਸੀ ਵੀ ਮੈਂ ਤੁਹਾਡੇ ਜੋਗਾ ਵੀ ਨਹੀਂ ਰਹਿਣਾ, ਤੇ ਮੈਂ ਕਿਸੇ ਜੋਗਾ ਵੀ ਨਹੀਂ ਰਹਿਣਾ ਫਿਰ, ਇਸ ਕਰਕੇ ਮੈਨੂੰ ਤੁਸੀਂ ਇਜਾਜ਼ਤ ਦੇ ਦਿਓ ਵੀ ਤੁਸੀਂ ਰੋਕੋ ਘੱਟ ਮੈਨੂੰ ਹੁਣ, ਤੇ ਮੇਰੇ ਫਰਜ਼ ਜਿਹੜੇ ਹੈਗੇ ਵੀ ਤੁਸੀਂ ਦੱਸੋ ਵੀ ਮੇਰੇ ਲਾਇਕ ਸੇਵਾ ਮੈਂ ਕੀ ਕਰਾਂ, ਹੈ ਨਾ। ਤੇ ਹੁਣ ਹੈ ਕੀ ਸੀ, ਰਹਿਣ ਵਾਸਤੇ ਘਰ ਚਾਹੀਦਾ, ਘਰ ਹੈਗਾ ਸੀ, ਤੇ ਉਹ ਡਰਮਾਂ ਦੇ ਵਿੱਚ ਕਣਕ ਹੁੰਦੀ, ਬਥੇਰੀ ਸਮਾਨ ਜਿਹੜਾ ਚਾਹੀਦਾ ਹੁੰਦਾ ਘਰ ਦੇ ਵਿੱਚ ਲੋੜ ਅਨੁਸਾਰ ਹੈਗਾ ਸੀ, ਤੇ ਮੈਂ ਉਹਨਾਂ ਨੂੰ ਬੜੀ ਖੁੱਲ੍ਹ ਕੇ ਗੱਲ ਕਰਦੇ ਸੀ ਅਸੀਂ, ਤੇ ਪਰਿਵਾਰ ਦੇ ਵਿੱਚ ਸੁਭਾਅ ਸੀ, ਤੇ ਉਹ ਖੁੱਲ੍ਹ ਕੇ ਗੱਲ ਕਰਨੀ। ਮੈਂ ਦੱਸੋ ਜਿਹੜੇ ਬਾਹਰ ਮੈਨੂੰ ਇੱਦਾਂ ਮਿਲਦੇ ਉਹ ਰੁਲਦੇ ਆ ਵੀ ਕੀ ਆ ਗੁਰੂ ਸਾਹਿਬ ਨੇ, ਮੈਂ ਕਿਹਾ ਤੁਸੀਂ ਸਾਖੀਆਂ ਪੜ੍ਹਾਈਆਂ, ਮੈਨੂੰ ਇੰਨਾ ਕੁਝ ਦੱਸਿਆ ਤੇ ਬਾਣੀ ਨਾਲ ਜੋੜਿਆ, ਤੇ ਉਹ ਕਿੱਦਾਂ ਮਤਲਬ ਦੁਖੀਆਂ ਨੂੰ ਗੱਲ ਨਾਲ ਲਾਉਂਦੇ, ਦੁਖੀਆਂ ਦੇ ਦੁੱਖ ਵੰਡਾਉਂਦੇ, ਕਿੱਦਾਂ ਸਰਬੰਸ ਲਾਏ, ਤੇ ਗੁਰੂ ਸਾਹਿਬ ਮਹਾਰਾਜ ਇੰਨਾ ਕੁਝ ਸਮਝਾਉਂਦੇ ਜੇ ਮਿਲਦਾ ਹੈ ਵੀ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ, ਉੱਥੇ ਉਹ ਚੁੱਪ ਜਿਹਾ ਕਰ ਜਾਂਦੇ ਸੀ। ਪਰ ਫਿਰ ਰਿਸ਼ਤੇਦਾਰਾਂ ਦੀਆਂ ਵੀ ਮੀਟਿੰਗਾਂ ਬੜੀਆਂ ਹੋਈਆਂ। ਅੱਛਾ ਜੀ। ਤੇ ਮਾਮੇ ਕੀ ਹੁੰਦੇ ਆਪਣੇ ਮਾਮੇ ਜਿਹੜੇ ਰਿਸ਼ਤੇਦਾਰ, ਭੂਆ, 4 ਭੂਆ ਤੇ ਫੁੱਫੜ ਕੀ, ਫਿਰ ਸਾਰੇ ਮਤਲਬ ਇੱਕ ਵਾਰ ਕਹਿੰਦੇ ਵੀ ਤੇਰਾ ਫਰਜ਼ ਬਣਦਾ ਇੱਦਾਂ, ਤੈਨੂੰ ਮਤਲਬ ਸਾਰਿਆਂ ਨੇ ਜ਼ੋਰ ਲਾਇਆ, ਪਾਲਿਆ ਪੜ੍ਹਾਇਆ, ਵੱਡਾ ਕੀਤਾ ਫਲਾਣਾ। ਮੈਂ ਕਿਹਾ ਹਾਂਜੀ ਠੀਕ ਹੈ, ਕੀਤਾ ਵੱਡਾ ਹੋ ਜੋ ਵੀ ਹੈ, ਅਦਰਵਾਈਜ਼ ਤਾਂ ਬਣਾਉਣ ਵਾਲਾ ਤਾਂ ਮਾਲਕ ਹੈ, ਤੇ ਰਿਸਪੈਕਟ ਕਰਦੇ ਹਾਂ ਅਸੀਂ ਬਿਲਕੁਲ ਮਾਂ ਬਾਪ ਦੀ, ਬਹੁਤ ਵੱਡੀ ਜਿਹੜੀ ਇਹਦੇ ਵਿੱਚ ਦੇਣ ਹੈ ਜੀ। ਤੇ ਪਰ ਮੈਂ ਕਿਹਾ ਮੇਰਾ ਫਰਜ਼ ਦੱਸੋ, ਕੀ ਫਰਜ਼ ਹੈ ਮੇਰਾ? ਤੇਰਾ ਫਰਜ਼ ਹੈ ਘਰ ਸ਼ਾਮ ਨੂੰ ਆ। ਮੈਂ ਕਿਹਾ ਨਹੀਂ ਜੀ, ਆਹ ਤਾਂ ਫਰਜ਼ ਵਿੱਚ ਨਹੀਂ ਆਉਂਦਾ ਹੁਣ। ਤੇ ਕੁੱਲ ਮਿਲਾ ਕੇ ਜੀ ਮੈਨੂੰ ਕਿਹਾ ਵੀ ਮੇਰਾ ਫਰਜ਼ ਹੈਗਾ ਵੀ ਕੋਈ ਲੋੜ ਹੋਵੇ ਮਾਤਾ ਨੂੰ, ਪਿਤਾ ਨੂੰ, ਮੈਂ ਹਾਜ਼ਰ ਹੋਊਂਗਾ, ਪਰ ਇਸ ਵੇਲੇ ਲੋੜ ਕੋਈ ਨਹੀਂ ਹੈ ਕਿ ਤੁਹਾਨੂੰ ਲੋੜ ਹੈਗੀ ਮੈਨੂੰ ਦੱਸੋ। ਤੇ ਇੱਦਾਂ ਦੀਆਂ ਗੱਲਾਂ ਜਾਣੀ ਉਹ ਸੰਘਰਸ਼ ਜਾਂ ਜਿਹੜਾ ਇੱਕ ਛੋਟਾ ਜਿਹਾ ਇਹ ਹੁੰਦਾ ਹੀ ਹੈ, ਤਾਂ ਕੁਛ ਵੀ ਨਹੀਂ ਹੈ। ਕੌਣ ਹੈ ਦੁਨੀਆ ਦੇ ਉੱਤੇ ਜਿਹੜਾ ਕਿ ਥੋੜ੍ਹਾ ਜਿਹਾ ਵੀ ਗੁਰੂ ਦੀ ਆਵਾਜ਼ ਨੂੰ, ਆਤਮਾ ਦੀ ਆਵਾਜ਼ ਨੂੰ ਅੰਦਰੋਂ ਫੋਲੋ ਕਰਕੇ ਚੱਲਿਆ ਹੋਵੇ, ਤੇ ਕੋਈ ਰੁਕਾਵਟ ਜਾਂ ਕੋਈ ਇੱਦਾਂ ਦੀ ਚੀਜ਼ ਆਈ ਨਾ ਹੋਵੇ। ਤੇ ਜੇ ਜੀਵਨ ਦੇ ਵਿੱਚ ਸਮੱਸਿਆਵਾਂ ਹੀ ਨਹੀਂ ਆ ਰਹੀਆਂ, ਮੈਂ ਤਾਂ ਇਹ ਮਹਿਸੂਸ ਕਰਦਾ ਹੁੰਦਾ ਵੀ ਜੇ ਜੀਵਨ 'ਚ ਸਮੱਸਿਆਵਾਂ ਨਹੀਂ ਆ ਰਹੀਆਂ ਤਾਂ ਮਤਲਬ ਕਰ ਵੀ ਕੱਖ ਨਹੀਂ ਰਹੇ, ਕੱਖ ਵੀ ਨਹੀਂ ਕਰ ਰਹੇ, ਉਸੇ ਵਹਿਣ 'ਚ ਵਹਿ ਰਹੇ ਹਾਂ ਕਮਲਿਆਂ ਵਾਂਗ। ਜਿਸ ਵਹਿਣ ਦੇ ਵਿੱਚ ਦੁਨੀਆ ਵਹਿ ਰਹੀ ਹੈ, ਕਹਿੰਦੇ ਹੇ ਇਨਸਾਨ, ਮਨ ਨੂੰ ਮਨ ਫਿਰ ਆਵਾਜ਼ ਦਿੰਦਾ, ਕਹਿੰਦਾ ਹੇ ਮਨ, ਕਹਿੰਦਾ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ, ਹੈ ਨਾ,
ਕਹਿੰਦਾ ਇਸ ਦੌੜ ਦੇ ਵਿੱਚ ਜ਼ਿੰਦਗੀ ਦੀ, ਹੁਣ ਦੌੜ ਤਾਂ ਆਪਾਂ ਨੂੰ ਪਤਾ ਹੀ ਹੈ ਨਾ, ਹੌਰਨ ਤੇ ਹੌਰਨ ਮਾਰ ਕੇ ਸਾਡੇ ਤਾਂ ਉੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਾ ਕੇ ਕੀ ਕਰਨਾ, ਮੋਬਾਈਲ ਖੋਲ ਕੇ ਬਹਿ ਜਾਂਦੇ। ਰਾਸਤੇ 'ਚ 1 ਮਿੰਟ ਵੀ ਜੇ ਬਜ਼ੁਰਗ ਵੀ ਨਿਕਲਦਾ ਹੋਵੇ ਉਹਨੂੰ ਵੀ ਕਹਿੰਦੇ ਮੈਂ ਤੁਹਾਨੂੰ ਦੇਖਦਾ ਨਹੀਂ ਗੱਡੀ ਆਉਂਦੀ। ਹਾਲਤ ਕਿੱਦਾਂ, ਮੈਂਟਲ ਹੈਲਥ ਕਿੱਦਾਂ ਦੀ ਬਣ ਗਈ ਵੀ ਇਹ ਮਨ ਇਸ ਦੌੜ 'ਚੋਂ ਰੁਕੇ ਤਾਂ ਵੇਖ, ਇਨਸਾਨਾਂ ਵਾਲਾ ਰਾਹ ਕਿਤੇ ਦੂਰ ਰਹਿ ਗਿਆ, ਇਨਸਾਨੀਅਤ ਦੇ ਆਧਾਰ ਤੇ ਕੰਮ ਕਰ ਰਿਹਾ ਤੂੰ। ਰੁਕ ਜਰਾ ਅੰਦਰਲੀ ਆਵਾਜ਼ ਨੂੰ ਸੁਣ ਕੇ ਤਾਂ ਵੇਖ ਵੀ ਆਹ ਬਹਿਣਾ 'ਚ ਬਹਿੰਦਾ ਤੂੰ ਕਿੱਥੇ ਆ ਗਿਆ, ਤੈਨੂੰ ਵੱਡੀਆਂ ਗੱਡੀਆਂ ਚਾਹੀਦੀਆਂ, ਵੱਡੀਆਂ ਕੋਠੀਆਂ ਚਾਹੀਦੀਆਂ, ਵੱਡਾ ਵੀ ਇਹ ਚੀਜ਼ਾਂ ਤੂੰ ਕਿਹੋ ਜਿਹੇ ਬਹਿਣ 'ਚ ਬਹਿੰਦਾ, ਤੇਰੇ ਇਨਸਾਨ ਹੋਣ ਤੇ ਕਿੱਡਾ ਵੱਡਾ ਕੁਐਸਚਨ ਮਾਰਕ ਲੱਗ ਰਿਹਾ। ਤਾਂ ਇਨਸਾਨ ਮਤਲਬ ਮਾਨਵਤਾਵਾਦੀ ਹੈ ਨਹੀਂ, ਅਧਿਆਤਮਵਾਦੀਆਂ ਗੱਲਾਂ ਕਰੀ ਜਾਂਦਾ ਤੂੰ। ਹੈ ਮਾਨਸ ਕੀ ਜਾ ਸਭ ਇੱਕ ਪਹਿਚਾਨ ਉਹ ਕਿੱਥੇ ਗਏ ਸਿਧਾਂਤ ਇੱਕ ਪਿਤਾ ਇੱਕ ਸੀ ਹਮਾਰਿਕ। ਫਿਰ ਮਨ ਨੂੰ ਮਨ ਜਿਹੜਾ ਖੁੱਭ ਜਾਣੀ, ਮਨ ਦੀ ਮਨ ਨਾਲ ਸਵਾਲ ਜਵਾਬ ਹੁੰਦੇ ਸੀ, ਆਪਣੇ ਨਾਲ ਸਵਾਲ ਜਵਾਬ ਬੜੇ ਲਾਭਦਾਇਕ ਹੋਏ। ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਣੇ ਨਾਲ ਬੈਠਣ ਦੀ ਕੋਸ਼ਿਸ਼ ਕਰਿਆ ਕਰੋ। ਜਦੋਂ ਤੁਸੀਂ ਆਪਣੇ ਨਾਲ ਬੈਠਣ ਦੀ ਕੋਸ਼ਿਸ਼ ਕਰੋਗੇ ਤੁਹਾਡਾ ਜ਼ਿੰਦਗੀ ਨਾਲ ਮੁਲਾਕਾਤ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਹੋਏਗੀ, ਤੇ ਮਨ ਦੇ ਮਨ ਨੂੰ ਸਵਾਲ ਹੋਣਗੇ ਤੇ ਜ਼ਿੰਦਗੀ ਦੇ ਰਸਤੇ ਵੀ ਕਮਾਲ ਹੋਣਗੇ।